सत श्री अकाल। टीवी 84 देख रहे सारे दर्शकों का स्वागत है। मैं हरप्रीत कौर ते बुलेटिन की शुरुआत करते हैं हेडलाइंस के नाल। मोदी सरकार ਦੀਆਂ ਨੀਤੀਆਂ ਖਿਲਾਫ 14 ਦਸੰਬਰ ਨੂੰ ਨਵੀਂ ਦਿੱਲੀ ਵਿਖੇ ਕਾਂਗਰਸ ਕਰੇਗੀ ਭਾਰਤ ਬਚਾਓ ਰੈਲੀ। ਪੰਜਾਬ ਕਾਂਗਰਸ ਨੇ ਰੈਲੀ ਵਿੱਚ ਸ਼ਿਰਕਤ ਕਰਨ ਦੀਆਂ ਕੀਤੀਆਂ ਤਿਆਰੀਆਂ। ਸੁਨੀਲ ਜਾਖੜ ਨੇ ਕੈਬਨਿਟ ਮੰਤਰੀਆਂ ਸਮੇਤ ਉੱਘੇ ਲੀਡਰਾਂ ਨਾਲ ਚੰਡੀਗੜ੍ਹ ਵਿੱਚ ਕੀਤੀ ਮੀਟਿੰਗ। ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾਂ ਨਾ ਦੇ ਸਕਣ ਦਾ ਤਰਕ ਦੇਣ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਆਏ ਸਾਹਮਣੇ। ਕਿਹਾ ਜਿੰਨਾ ਚਿਰ ਵਿਭਾਗ ਆਪਣੇ ਖਾਤਿਆਂ ਦਾ ਹਿਸਾਬ ਨਹੀਂ ਦੇਣਗੇ ਉਨਾ ਸਮਾਂ ਤਨਖਾਹਾਂ ਨਹੀਂ ਕੀਤੀਆਂ ਜਾਣਗੀਆਂ ਰਿਲੀਜ਼। ਪੰਜਾਬ ਅੰਦਰ ਦਿਨੋ ਦਿਨ ਨਿਗਰਦੀ ਜਾ ਰਹੀ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਨੇ ਡੀਜੀਪੀ ਦਿਨਕਰ ਗੁਪਤਾ ਨਾਲ ਕੀਤੀ ਮੁਲਾਕਾਤ। ਡੀਜੀਪੀ ਨੂੰ ਮੰਗ ਪੱਤਰ ਸੌਂਪਣ ਉਪਰੰਤ ਹਰਪਾਲ ਚੀਮਾ ਨੇ ਪੰਜਾਬ ਪੁਲਿਸ ਦੇ ਕਾਂਗਸੀਕਰਨ ਦਾ ਚੁੱਕਿਆ ਮੁੱਦਾ ਤੇ ਪੁਲਿਸ ਤੰਤਰ ਨੂੰ ਸਿਆਸਤਦਾਨਾਂ ਦੇ ਚੁੰਗਲ ਵਿੱਚੋਂ ਮੁਕਤ ਕਰਾਉਣ ਦੀ ਰੱਖੀ ਮੰਗ। ਦੇਸ਼ ਭਰ ਵਿੱਚ ਮਨੁੱਖੀ ਅਧਿਕਾਰ ਦਿਵਸ ਮੌਕੇ ਕਰਵਾਏ ਗਏ ਸੈਮੀਨਾਰ। ਭਾਰਤੀ ਕਮਿਊਨਿਸਟ ਪਾਰਟੀ ਨੇ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਵਿਰੋਧ। ਕਿਹਾ ਮੋਦੀ ਸਰਕਾਰ ਨੇ ਭਾਰਤੀ ਧਰਮ ਨਿਰਪੱਖ ਸੰਵਿਧਾਨ ਦੀਆਂ ਉਡਾਈਆਂ ਧੱਜੀਆਂ। ਤੇ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਵੱਡਾ ਝਟਕਾ। ਡੇਰਾ ਮੁਖੀ ਦੇ ਇੱਕ ਸ਼ਰਧਾਲੂ ਦੀ ਪਟੀਸ਼ਨ ਖਾਰਜ। ਨਹੀਂ ਬਦਲਿਆ ਜਾਵੇਗਾ ਸੀਬੀਆਈ ਜੱਜ ਜਗਦੀਪ ਸਿੰਘ ਨੂੰ। 14 ਦਸੰਬਰ ਨੂੰ ਸ਼ੁਰੂ ਹੋ ਰਹੀ ਹੈ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਦੀ ਸੁਣਵਾਈ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਪੰਜਾਬ ਵਿੱਚ ਮਾੜੇ ਵਿੱਤੀ ਹਾਲਾਤਾਂ ਦੇ ਚਲਦਿਆਂ ਕਈ ਵਿਭਾਗਾਂ ਦੀ ਰੋਕੀ ਗਈ ਤਨਖਾਹ ਤੋਂ ਬਾਅਦ ਬੀਤੇ ਦਿਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਤੇ ਇੱਥੋਂ ਤੱਕ ਪ੍ਰਦਰਸ਼ਨਕਾਰੀਆਂ ਨੇ ਉਹਨਾਂ ਨੂੰ ਭਿਖਾਰੀ ਕਹਿ ਕੇ ਭੀਖ ਮੰਗਦਿਆਂ ਦਾ ਪੋਸਟਰ ਤੱਕ ਲਗਾ ਦਿੱਤਾ। ਅੱਜ ਮਨਪ੍ਰੀਤ ਬਾਦਲ ਨੇ ਸਪਸ਼ਟ ਕੀਤਾ ਕਿ ਖਜ਼ਾਨਾ ਖਾਲੀ ਹੋਣ ਕਰਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਰੋਕੀਆਂ ਗਈਆਂ, ਸਗੋਂ ਇਸ ਦਾ ਕਾਰਨ ਕੁਝ ਹੋਰ ਹੀ ਹੈ। ਤਨਖਾਹਾਂ ਨਾ ਮਿਲਣ ਕਰਕੇ ਧਰਨੇ ਦੇ ਰਹੇ ਸਰਕਾਰੀ ਕਰਮਚਾਰੀਆਂ ਨੂੰ ਮਨਪ੍ਰੀਤ ਬਾਦਲ ਨੇ ਸਖਤ ਸੁਨੇਹਾ ਵੀ ਦਿੱਤਾ। ਉਹਨਾਂ ਸਾਫ਼ ਕੀਤਾ ਕਿ ਜਿੰਨਾ ਸਮਾਂ ਇਹ ਵਿਭਾਗ ਚੱਲ ਰਹੇ ਖਾਤਿਆਂ ਦਾ ਹਿਸਾਬ ਨਹੀਂ ਦੇਣਗੇ ਉਹਨਾਂ ਸਮਾਂ ਤਨਖਾਹ ਰਿਲੀਜ਼ ਨਹੀਂ ਕੀਤੀ ਜਾਵੇਗੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਵਿੱਤ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਵਿਭਾਗਾਂ ਦੇ ਚੱਲ ਰਹੇ ਖਾਤਿਆਂ ਦਾ ਹਿਸਾਬ ਮੰਗਿਆ ਗਿਆ ਸੀ ਕਿਉਂਕਿ ਉਹਨਾਂ ਖਾਤਿਆਂ ਵਿੱਚ ਸਰਕਾਰ ਹੀ ਪੈਸਾ ਜਮ੍ਹਾਂ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਵਿਭਾਗਾਂ ਨੇ ਚੱਲ ਰਹੇ ਖਾਤਿਆਂ ਦਾ ਹਿਸਾਬ ਦੇ ਦਿੱਤਾ ਉਹਨਾਂ ਦੀਆਂ ਤਨਖਾਹਾਂ ਰਿਲੀਜ਼ ਕਰ ਦਿੱਤੀਆਂ ਗਈਆਂ। ਮਨਪ੍ਰੀਤ ਬਾਦਲ ਨੇ ਸਰਕਾਰੀ ਮੁਲਾਜ਼ਮਾਂ ਦੇ ਹਾਲਾਤ ਤੇ ਚਿੰਤਾ ਵੀ ਜਤਾਈ ਪਰ ਕਿਹਾ ਕਿ ਸਖਤੀ ਦੀ ਜ਼ਰੂਰਤ ਹੈ ਕਿਉਂਕਿ ਵਿਭਾਗਾਂ ਤੋਂ ਇਹਨਾਂ ਖਾਤਿਆਂ ਦਾ ਹਿਸਾਬ ਹਰ ਮਹੀਨੇ ਮੰਗਿਆ ਜਾਂਦਾ ਹੈ ਪਰ ਹਿਸਾਬ ਮਿਲਦਾ ਨਹੀਂ। ਉਹਨਾਂ ਇਹ ਵੀ ਕਿਹਾ ਕਿ ਸਰਕਾਰੀ ਖਜ਼ਾਨੇ ਵਿੱਚ ਇਹਨਾਂ ਕਰਮਚਾਰੀਆਂ ਦੀ ਤਨਖਾਹ ਸੁਰੱਖਿਅਤ ਪਈ ਹੈ। ਜਿਸ ਸਮੇਂ ਖਾਤਿਆਂ ਦਾ ਹਿਸਾਬ ਆ ਜਾਏਗਾ ਉਸੇ ਹੀ ਸਮੇਂ ਤਨਖਾਹ ਵੀ ਪਾ ਦਿੱਤੀ ਜਾਏਗੀ। ਤਕਰੀਬਨ ਸਾਰੇ ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਹੋ ਚੁੱਕੀਆਂ। 4 ਮਹਿਕਮੇ ਜਿਹੜੇ ਆ 4 ਮਹਿਕਮਿਆਂ ਦੀਆਂ ਜੇ ਸੈਲਰੀ ਇਸ ਕਰਕੇ ਨਹੀਂ ਰਿਲੀਜ਼ ਹੋ ਰਹੀ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਤਕਰੀਬਨ ਕੋਈ 32 ਮਹਿਕਮੇ ਨੇ। ਸਾਨੂੰ 8 ਮਹੀਨੇ ਹੋ ਗਏ ਅਸੀਂ ਸਾਰੇ 32 ਮਹਿਕਮਿਆਂ ਨੂੰ ਇਹ ਲਿਖ ਰਹੇ ਹਾਂ ਕਿ ਤੁਸੀਂ ਡਿਪਾਰਟਮੈਂਟ ਆਫ ਫਾਈਨੈਂਸ ਨੂੰ ਤੁਸੀਂ ਇਹ ਦੱਸੋ ਵੀ ਤੁਹਾਡੇ ਕਿੰਨੇ ਬੈਂਕਾਂ 'ਚ ਖਾਤੇ ਹੈ, ਤੁਹਾਡੇ ਖਾਤੇ ਕਿੰਨੇ, ਉਹਨਾਂ ਖਾਤਿਆਂ 'ਚ ਪੈਸੇ ਕਿੰਨੇ ਪਏ ਔਰ ਇਹ ਕਿਹੜੇ ਸਾਲ ਦੇ ਪਏ, 2013 ਦੇ ਆ 2016 ਦੇ ਆ ਵਗੈਰਾ। ਅਸੀਂ ਉਹਨਾਂ ਨੂੰ ਇਹ ਵੀ ਕਹਿ ਰਹੇ ਹਾਂ ਕਿ ਤੁਹਾਡੇ ਕੋਲੇ ਕੰਟਰੈਕਟ ਦੇ ਵਿੱਚ ਕਿੰਨੇ ਮੁਲਾਜ਼ਮ ਹੈ, ਆਊਟਸੋਰਸ ਕਿੰਨੇ। ਸੋ ਤਕਰੀਬਨ 28 ਮਹਿਕਮਿਆਂ ਨੇ ਤਾਂ ਇਹਦੀ ਕੰਪਲਾਇੰਸ ਕਰ ਲਈ ਹੈ ਪਰ ਇਹ ਕੰਪਲਾਇੰਸ ਹੁੰਦੇ 8 ਮਹੀਨੇ ਲੱਗ ਗਏ। ਇਹ ਜਿਹੜੇ 4 ਮਹਿਕਮੇ ਹੈ ਇੱਜ਼ਤ ਤੱਕ ਵੀ ਇਹਨਾਂ ਨੇ ਸਾਨੂੰ ਨਾ ਤਾਂ ਇਹ ਦੱਸਿਆ ਵੀ ਇਹਨਾਂ ਕੋਲੇ ਬੈਂਕਾਂ 'ਚ ਖਾਤੇ ਕਿੰਨੇ ਆ, ਪੈਸੇ ਕਿੰਨੇ ਪਏ ਆ, ਇੰਪਲੋਈਜ਼ ਆਊਟਸੋਰਸ ਕਿੰਨੇ ਹੈ। ਸਾਡੇ ਕੋਲੇ ਹੁਣ ਕੋਈ ਹੋਰ ਚਾਰਾ ਨਹੀਂ ਹੈ ਸਿਵਾਏ ਇਹਨਾਂ ਦੀਆਂ ਤਨਖਾਹਾਂ ਰੋਕਣ ਤੋਂ ਕਿ ਪਹਿਲਾਂ ਤੁਸੀਂ ਇਹ ਸਾਨੂੰ ਇਹ ਇਨਫੋਰਮੇਸ਼ਨ ਦੱਸ ਦਿਓ। ਇਹ ਕਿੰਨੇ ਕੋਈ ਇਹ ਵੇਦ ਸ਼ਾਸਤਰ ਹੈ ਕਿ ਤੁਸੀਂ ਸਾਨੂੰ ਦੱਸ ਨਹੀਂ ਸਕਦੇ ਵੀ ਤੁਹਾਡੇ ਕੋਲੇ ਖਾਤੇ ਕਿੰਨੇ ਹੈ। ਇੱਕ ਐਡਮਿਨਿਸਟ੍ਰੇਸ਼ਨ ਜਦੋਂ ਕੋਈ ਬੰਦਾ ਐਡਮਿਨਿਸਟ੍ਰੇਸ਼ਨ 'ਚ ਹੁੰਦਾ ਹੈ ਐਡਮਿਨਿਸਟ੍ਰੇਸ਼ਨ ਦੇ ਵੀ ਇੱਕ ਐਥਿਕਸ ਹੁੰਦੇ ਆ ਔਰ ਐਥਿਕਸ ਇਹ ਹੈ ਕਿ ਗੌਰਮੈਂਟ ਨੂੰ ਪਤਾ ਹੋਣਾ ਚਾਹੀਦਾ ਖਾਤੇ ਕਿੰਨੇ। ਪਿੱਛੇ ਐਗਰੀਕਲਚਰ ਮਹਿਕਮੇ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਅੱਜ ਤੋਂ 2-2.5 ਮਹੀਨੇ ਹੋ ਗਏ ਹੈ ਔਰ ਉਹ ਵੀ ਉਹਨਾਂ ਨੂੰ ਵੀ 6 ਮਹੀਨੇ ਲੱਗੇ ਕਿ ਉਹਨਾਂ ਕੋਲੇ 350 ਅਕਾਊਂਟ ਚੱਲ ਰਿਹਾ ਸੀ ਐਗਰੀਕਲਚਰ ਮਹਿਕਮੇ ਦਾ। ਸੋ ਇਹ ਸਾਰੇ ਅਕਾਊਂਟ ਖਤਮ ਹੋਣੇ ਚਾਹੀਦੇ ਆ। ਉਹਦੇ 'ਚ ਕੋਈ ਤਕਰੀਬਨ 300 ਕਰੋੜ ਰੁਪਇਆ ਪਿਆ ਸੀ ਗੌਰਮੈਂਟ ਦਾ। ਸੋ ਇਹ ਪੈਸੇ ਵਾਪਸ ਮੰਗਾਉਣਾ ਮੇਰੀ ਜ਼ਿੰਮੇਵਾਰੀ ਹੈ ਔਰ ਜਦੋਂ ਤੱਕ ਇਹ ਸਾਨੂੰ ਇਨਫੋਰਮੇਸ਼ਨ ਨਹੀਂ ਆਉਂਦੀ ਤੇ ਸਾਨੂੰ ਉਹ ਪੈਸੇ ਵਾਪਸ ਨਹੀਂ ਆਉਂਦੇ ਤਾਂ ਹੋਰ ਸਾਡੇ ਕੋਲੇ ਕੋਈ ਤਰੀਕਾ ਨਹੀਂ। ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ 14 ਦਸੰਬਰ ਨੂੰ ਨਵੀਂ ਦਿੱਲੀ ਵਿਖੇ ਭਾਰਤ ਬਚਾਓ ਰੈਲੀ ਕੀਤੀ ਜਾ ਰਹੀ ਹੈ। ਅੱਜ ਚੰਡੀਗੜ੍ਹ ਵਿਖੇ ਪਾਰਟੀ ਦੇ ਮੰਤਰੀਆਂ, ਵਿਧਾਇਕਾਂ, ਸੀਨੀਅਰ ਆਗੂਆਂ ਨਾਲ ਮੀਟਿੰਗ ਕਰਦਿਆਂ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਕੁਸ਼ਾਸਨ ਵਿੱਚ ਦੇਸ਼ ਹਰ ਖਿੱਤੇ ਵਿੱਚ ਪਛੜ ਰਿਹਾ ਹੈ ਤੇ ਸਮਾਜ ਦਾ ਹਰ ਵਰਗ ਪੀੜਤ ਹੈ। ਜਾਖੜ ਨੇ ਕਿਹਾ ਕਿ ਪਾਰਟੀ ਮੋਦੀ ਸਰਕਾਰ ਨੂੰ ਉਸਦੀਆਂ ਕਿਸਾਨ ਤੇ ਗਰੀਬ ਵਿਰੋਧੀ ਤੇ ਗਲਤ ਆਰਥਿਕ ਨੀਤੀਆਂ ਤੋਂ ਵਰਜਣ ਲਈ ਭਾਰਤ ਬਚਾਓ ਰੈਲੀ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਜ ਦੇਸ਼ ਦੇ ਸਾਹਮਣੇ ਬੇਰੋਜ਼ਗਾਰੀ, ਮਹਿੰਗਾਈ, ਆਰਥਿਕ ਮੰਦਹਾਲੀ ਵਰਗੀਆਂ ਵੱਡੀਆਂ ਚੁਣੌਤੀਆਂ ਨੇ, ਪਰ ਐਨਡੀਏ ਲੋਕ ਮਸਲਿਆਂ ਦੇ ਹੱਲ ਦੀ ਬਜਾਏ ਖੋਖੇ ਦਾਅਵਿਆਂ ਨਾਲ ਸਰਕਾਰ ਚਲਾ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਫਸਲਾਂ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ, ਜਦਕਿ ਗਾਹਕਾਂ ਨੂੰ ਫਲ ਸਬਜ਼ੀਆਂ ਤੇ ਹੋਰ ਉਤਪਾਦ ਮਹਿੰਗੇ ਮੁੱਲ ਤੇ ਮਿਲ ਰਹੇ ਨੇ। ਅੱਜ ਦੀ ਮੀਟਿੰਗ 14 ਤਰੀਕ ਨੂੰ ਦਿੱਲੀ ਦੇ ਅੰਦਰ ਆਲ ਇੰਡੀਆ ਲੈਵਲ ਦੀ ਭਾਰਤ ਬਚਾਓ ਰੈਲੀ ਬੀਜੇਪੀ ਸਰਕਾਰ ਦੇ ਖਿਲਾਫ ਕਰ ਰਹੇ ਹਾਂ। ਬੀਜੇਪੀ ਦੀ ਆਰਥਿਕ ਨੀਤੀਆਂ, ਬੀਜੇਪੀ ਦਾ ਜਿਹੜਾ ਦੇਸ਼ ਨੂੰ ਤੋੜਨ ਦਾ ਜਿਹੜਾ ਏਜੰਡਾ ਲੈ ਕੇ ਚੱਲੇ ਹੈ, ਜਿਸ ਰਾਹ ਤੇ ਚੱਲੇ ਹੈ, ਉਸ ਸਰਕਾਰ ਦੀਆਂ ਅੱਖਾਂ ਖੋਲਣ ਵਾਸਤੇ ਉੱਥੇ ਭਾਰਤ ਬਚਾਓ ਰੈਲੀ ਹੈ। ਉਹਦੇ ਵਿੱਚ ਸਾਰੇ ਸਾਥੀਆਂ ਨਾਲ ਮਿਲ ਕੇ ਉਹਨਾਂ ਦੀ ਪਾਰਟਿਸਪੇਸ਼ਨ ਪੰਜਾਬ ਦੀ ਪੂਰੀ ਤਰੀਕੇ ਨਾਲ ਹੋਵੇ, ਕਿਉਂਕਿ ਪੰਜਾਬ ਜਿੱਥੇ ਸਾਰਾ ਮੁਲਕ ਬੀਜੇਪੀ ਦੀ ਗਲਤ ਨੀਤੀਆਂ ਦੇ ਸ਼ਿਕਾਰ ਬਣੇ, ਚਾਹੇ ਉਹ ਕਿਸਾਨ ਹੈ, ਚਾਹੇ ਜਿਹੜੇ ਨੌਜਵਾਨ ਹੈ ਬੇਰੋਜ਼ਗਾਰੀ ਦੇ ਮੂੰਹ ਤਰਫ ਦੇਖ ਰਹੇ ਹੈ, ਚਾਹੇ ਜਿਹੜੇ ਸਾਡੇ ਇੱਥੇ ਛੋਟੀ ਸਨਅਤ ਜਾਂ ਮੀਡੀਅਮ ਸਮਾਲ ਮਾਈਕਰੋ ਇੰਡਸਟਰੀ ਹੈ, ਉਹ ਅੱਜ ਬੰਦ ਹੋਣ ਦੇ ਕਗਾਰ ਤੇ ਹੈ। ਬੇਰੋਜ਼ਗਾਰੀ ਵੱਧਦੀ ਜਾ ਰਹੀ ਹੈ। ਅੱਜ ਪੂਰੇ ਦੇਸ਼ ਦੇ ਅੰਦਰ ਹਰ ਘਰ ਦੇ ਅੰਦਰ ਅੱਜ ਪਿਆਜ਼ ਦਾ ਨਾਂ ਸੁਣ ਕੇ ਜਦੋਂ ਅੱਖਾਂ 'ਚ ਆਂਸੂ ਆ ਰਹੇ ਹੈ, 100 ਰੁਪਏ ਨੂੰ ਪਿਆਜ਼ ਨਗਾਤਾ, ਟਮਾਟਰ ਅਸਮਾਨ ਛੂ ਰਿਹਾ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨ ਵਾਸਤੇ ਜਿਹੜੀ ਰੈਲੀ ਹੈ, ਆਹ ਵੀਡੀਓ ਉਸ ਨੂੰ ਲੈ ਕੇ ਰੱਖੀ ਗਈ ਸੀ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਵਿੱਚ ਗੈਂਗਸਟਰ ਕਲਚਰ ਲਈ ਅਕਾਲੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਭਾਂਡਾ ਉਹਨਾਂ ਸਿਰ ਪੰਨਿਆ। ਚੰਡੀਗੜ੍ਹ ਵਿੱਚ ਕਾਂਗਰਸ ਦੀ ਇੱਕ ਮੀਟਿੰਗ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਲੋਕਾਂ ਨੂੰ ਲੁੱਟਿਆ, ਕੁੱਟਿਆ ਤੇ ਇਸ ਤੋਂ ਬਾਅਦ ਅਪਰਾਧਕ ਬਿਰਤੀ ਵਾਲੇ ਲੋਕਾਂ ਨੂੰ ਪਨਾਹ ਦੇ ਕੇ ਉਹਨਾਂ ਦਾ ਵੋਟਾਂ ਵਿੱਚ ਇਸਤੇਮਾਲ ਕੀਤਾ। ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਕਦੇ ਗੈਂਗਸਟਰ ਦਾ ਨਾਮ ਨਹੀਂ ਸੁਣਿਆ ਜਾਂਦਾ ਸੀ ਤੇ ਇਹ ਸ਼ਬਦ ਸਿਰਫ ਬਿਹਾਰ ਜਾਂ ਯੂਪੀ ਵਿੱਚ ਹੀ ਮਸ਼ਹੂਰ ਸੀ, ਪਰ ਅਬੋਹਰ ਵਿੱਚ ਭੀਮ ਕਤਲकांड ਤੋਂ ਬਾਅਦ ਪੰਜਾਬ ਵਿੱਚ ਗੈਂਗਸਟਰਾਂ ਦਾ ਦਬਦਬਾ ਵੱਧਦਾ ਹੀ ਗਿਆ। ਜਾਖੜ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਇਹਨਾਂ ਗੈਂਗਸਟਰਾਂ ਤੇ ਨੱਥ ਪਾਈ ਹੈ ਤੇ ਹੁਣ ਗੈਂਗਸਟਰ ਜੇਲ੍ਹਾਂ ਵਿੱਚ ਪਏ ਨੇ। ਉਹਨਾਂ ਕਿਹਾ ਕਿ ਭਾਵੇਂ ਗੈਂਗਸਟਰ ਹੋਣ ਜਾਂ ਉਹ ਸਿਆਸੀ ਨੇਤਾ ਜੋ ਇਹਨਾਂ ਗੈਂਗਸਟਰਾਂ ਨੂੰ ਪਨਾਹ ਦਿੰਦੇ ਨੇ, ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਦੇਖੋ, ਆ ਬਾਰ-ਬਾਰ ਦੁਹਰਾਉਣ ਦਾ ਅੱਜ ਪੰਜਾਬ ਦੇ ਲੋਕਾਂ ਨੂੰ ਸਭ ਨੂੰ ਪਤਾ ਹੈ ਵੀ ਆ ਗੈਂਗਸਟਰ ਨਾਮ ਇਸ ਜਿਹੜੇ ਹੈ ਰਾਜਨੀਤੀ ਦੇ ਅੰਦਰ ਅਪਰਾਧਿਕ ਲੋਕਾਂ ਨੂੰ ਸੰਰਕਸ਼ਣ ਕਿਹਨੇ ਦਿੱਤਾ, ਕਿਸ ਮੰਤਵ ਨਾਲ ਦਿੱਤਾ। ਉਹ ਕਮਾਊ ਪੂਤ ਸੀਗੇ ਅਕਾਲੀ ਬੀਜੇਪੀ ਕੰਬਾਈਨ ਦੇ। ਪਹਿਲਾਂ ਉਹਨਾਂ ਨੇ ਲੁੱਟਿਆ ਖਸੂਟਿਆ, ਉਹਦੇ ਬਾਅਦ ਇਲੈਕਸ਼ਨ ਦੇ ਅੰਦਰ ਉਹਨਾਂ ਲੋਕਾਂ ਨੂੰ ਇਸਤੇਮਾਲ ਕਰਦੇ ਸੀਗੇ, ਜਿਹਦੇ ਕਰਕੇ ਪੰਜਾਬ ਦੇ ਅੰਦਰ ਕੋਡ ਪੈਦਾ ਹੋਇਆ। ਅਦਰਵਾਈਜ਼ ਗੈਂਗਸਟਰ ਜਿਹੜੇ ਸੀਗੇ ਜਾਂ ਤਾਂ ਬਿਹਾਰ 'ਚ ਸੁਣੇ ਜਾਂਦੇ ਸੀ ਜਾਂ ਕਿਤੇ ਯੂਪੀ ਦੇ ਵਿੱਚ ਇਹਨਾਂ ਦੇ ਨਾਮ ਸੁਣੇ ਜਾਂਦੇ ਸੀ। ਆ ਇੱਕ ਨਵੀਂ ਕਲਚਰ ਇੱਥੇ ਪੈਦਾ ਹੋਈ ਪੰਜਾਬ ਦੇ ਅੰਦਰ। ਇਨਫੈਕਟ ਮੈਂ ਤੁਹਾਨੂੰ ਅਗਰ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਦੱਸਣਾ ਚਾਹੂੰਗਾ, ਪਹਿਲੀ ਦਫਾ ਪੰਜਾਬ ਦੇ ਅੰਦਰ ਕਿਸੇ ਗੈਂਗਸਟਰ ਵਰਡ ਦਾ ਇਸਤੇਮਾਲ ਹੋਇਆ, ਗੈਂਗ ਵਾਰ ਦਾ ਇਸਤੇਮਾਲ ਹੋਇਆ, ਉਦੋਂ ਹੋਇਆ ਜਦੋਂ ਅਬੋਹਰ ਦੇ ਅੰਦਰ ਭੀਮ ਹੱਤਿਆਕਾਂਡ ਹੋਇਆ। ਇੱਕ ਦਲਿਤ ਬੱਚੇ ਨੂੰ ਟੁਕੜੇ ਟੁਕੜੇ ਕਰਕੇ ਮਾਰਿਆ ਗਿਆ। ਮਾਰਨ ਵਾਲੇ ਲੋਕ ਸੀਗੇ ਅਕਾਲੀ ਦਲ ਦੇ ਜਿਹੜੇ ਹਲਕਾ ਇੰਚਾਰਜ ਸੀਗੇ। ਇੱਕ ਗੱਲ ਮੈਂ ਕਾਂਗਰਸ ਗਵਰਨਮੈਂਟ ਦੇ ਤਰਫੋਂ, ਕੈਪਟਨ ਸਾਹਿਬ ਦੇ ਤਰਫੋਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ, ਕੋਈ ਵੀ ਗੈਂਗਸਟਰ ਕਿਸੇ ਵੀ ਪੋਲੀਟੀਕਲ ਸੰਰਕਸ਼ਣ, ਕਿਸੇ ਨਾਲ ਉਹਦੀ ਫੋਟੋ ਹੈ ਨਹੀਂ ਹੈ, ਕਿਸੇ ਦੇ ਨਾਲ ਉਹਦਾ ਲਿੰਕ ਹੈ, ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਸਾਹਿਬ। ਪੰਜਾਬ ਅੰਦਰ ਦਿਨੋ ਦਿਨ ਨਿਗਰਦੀ ਜਾ ਰਹੀ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਵਫਦ ਅੱਜ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਮਿਲਿਆ। ਡੀਜੀਪੀ ਨੂੰ ਮੰਗ ਪੱਤਰ ਸੌਂਪਣ ਉਪਰੰਤ ਹਰਪਾਲ ਚੀਮਾ ਨੇ ਕਿਹਾ ਕਿ ਉਹਨਾਂ ਡੀਜੀਪੀ ਕੋਲ ਪੰਜਾਬ ਪੁਲਿਸ ਦੇ ਕਾਂਗਰਸੀਕਰਨ ਹੋ ਜਾਣ ਦਾ ਮੁੱਦਾ ਚੁੱਕਿਆ ਹੈ ਤੇ ਪੁਲਿਸ ਤੰਤਰ ਨੂੰ ਸਿਆਸਤਦਾਨਾਂ ਦੇ ਚੁੰਗਲ ਵਿੱਚੋਂ ਮੁਕਤ ਕਰਾਉਣ ਦੀ ਮੰਗ ਰੱਖੀ ਹੈ। ਦੇਖੋ, ਅੱਜ ਅਸੀਂ ਸਾਡਾ ਆਮ ਆਦਮੀ ਪਾਰਟੀ ਦਾ ਸਮੁੱਚਾ ਵਫਦ, ਜਿਨ੍ਹਾਂ ਸਾਰੇ ਐਮਐਲਏ ਸਾਹਿਬਾਨ ਔਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਆ, ਅਸੀਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਮਿਲ ਕੇ ਆਏ ਕਿ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਹੈਗੀ ਉਹ ਕਿੰਨੀ ਮਾੜੀ ਬਣੀ ਹੋਈ ਆ ਔਰ ਥਾਂ ਥਾਂ ਤੇ ਜਿਹੜੇ ਮਰਡਰ ਹੋ ਰਹੇ ਨੇ, ਥਾਂ ਥਾਂ ਜਿਹੜੇ ਗੈਂਗਸਟਰ ਨੇ ਪੰਜਾਬ ਦੇ ਵਿੱਚ, ਉਹਨਾਂ ਨੇ ਜਿਹੜਾ ਹੈਗਾ ਪੂਰੀ ਖੂਬ ਪੰਜਾਬ ਦੇ ਲੁੱਟ ਮਚਾਈ ਹੋਈ ਔਰ ਲਗਾਤਾਰ ਲੋਕਾਂ ਤੇ ਡਰ ਬਣਿਆ ਹੋਇਆ ਹੈਗਾ। ਔਰ ਜਿਵੇਂ ਕਿ ਲੁਧਿਆਣੇ ਦਾ ਇੱਕ ਡੀਐਸਪੀ ਹੈਗਾ, ਉਹ ਮਾਫੀ ਮੰਗਣ ਦੇ ਲਈ ਕਿਸੇ ਦੇ ਆਪਣਾ ਐਮਸੀ ਦੇ ਘਰ ਚਲਾ ਜਾਂਦਾ ਹੈਗਾ। ਦੂਜਾ ਡੀਐਸਪੀ ਆ ਬਲਵਿੰਦਰ ਸਿੰਘ ਸੇਖੋਂ ਜਿਹੜਾ ਹੈਗਾ, ਉਹਨੂੰ ਸਸਪੈਂਡ ਕੀਤਾ ਜਾਂਦਾ, ਜਿਨ੍ਹਾਂ ਨੇ ਮਿਨਿਸਟਰ ਦੇ ਖਿਲਾਫ ਇਨਕੁਆਇਰੀ ਕੀਤੀ ਆ। ਸੋ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਡੀਜੀਪੀ ਸਾਹਿਬ ਨੂੰ ਮਿਲ ਕੇ ਆਏ ਗਏ। ਉਹਨਾਂ ਨੇ ਵਿਸ਼ਵਾਸ ਦਿਵਾਇਆ ਗਾ ਕਿ ਸਾਰੀਆਂ ਗੱਲਾਂ ਤੁਹਾਡੀਆਂ ਧਿਆਨ 'ਚ ਰੱਖ ਕੇ ਕਾਰਵਾਈ ਕਰਾਂਗੇ। ਬੜਾ ਸਪਸ਼ਟ ਆ ਕਿ ਡੀਜੀਪੀ ਜਿਹੜਾ ਬਲਵਿੰਦਰ ਸਿੰਘ ਸੇਖੋਂ ਆ,
ਉਹਨੇ ਭਾਰਤ ਭੂਸ਼ਣ ਆਸ਼ੂ ਜਿਹੜਾ ਮਿਨਿਸਟਰ ਆ ਪੰਜਾਬ ਦਾ, ਉਹਦੇ ਖਿਲਾਫ ਇਨਕੁਆਇਰੀ ਕੀਤੀ ਸੀ। CLU ਕੇਸ 'ਚ ਇਨਕੁਆਇਰੀ ਹੋਈ ਸੀਗੀ, ਉਸ ਇਨਕੁਆਇਰੀ ਨੂੰ ਲੈ ਕੇ ਮਿਲ ਕੇ ਆਏਗੇ। ਇਸ ਤੋਂ ਬਿਨਾਂ ਦੂਜਾ ਜਿਹੜਾ ਹੈਗਾ ਜਤਿੰਦਰ ਅਰੋੜਾ ਇੱਕ ACP ਨੇਗੇ। ਉਹਨਾਂ ਨੇ ਜਿਹੜਾ ਯੂਥ ਕਾਂਗਰਸ ਜਿਹੜੀ ਹੁੱਲੜ ਮਚਾ ਰਹੀ ਸੀਗੀ ਲੁਧਿਆਣਾ ਦੇ ਵਿੱਚ, ਉਹਨੂੰ ਰੋਕਿਆ ਸੀਗਾ ਔਰ ਉਹਨਾਂ ਤੋਂ ਦੂਜੇ ਦਿਨ ਜਿਹੜਾ ਹੈਗਾ ਉਸੇ ਭਾਰਤ ਭੂਸ਼ਣ ਆਸ਼ੂ ਨੇ ਮਾਫੀ ਮੰਗਵਾਈ ਸੀ। ਕਿਉਂਕਿ ਇਸ ਦੇ ਨਾਲ ਕੀ ਹੋ ਰਿਹਾ ਕਿ ਪੰਜਾਬ ਪੁਲਿਸ ਦਾ ਮਨੋਬਲ ਡਿੱਗ ਰਿਹਾ ਔਰ ਪੰਜਾਬ ਦੇ ਵਿੱਚ ਮੈਂ ਸਮਝਦਾ ਹੈਗਾ ਵੀ ਜਿਹੜੀ ਆ ਪੰਜਾਬ ਪੁਲਿਸ ਦਾ ਸਿਆਸੀਕਰਨ ਹੋ ਰਿਹਾ, ਪੰਜਾਬ ਪੁਲਿਸ ਨੂੰ ਸਿਆਸੀਕਰਨ ਕੀਤਾ ਜਾ ਰਿਹਾ, ਉਸ ਗੱਲ ਨੂੰ ਲੈ ਕੇ ਮਿਲਿਆ। ਕਿਉਂਕਿ ਇਹਦੇ ਨਾਲ ਕੀ ਹੋਣਾ, ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ, ਜਿਹੜੇ ਸਮਾਜ ਵਿਰੋਧੀ ਤੱਤ ਨੇ, ਉਹਨਾਂ ਦੇ ਹੌਸਲੇ ਪ੍ਰਸਤ ਹੋਣਗੇ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਜਿਹੜਾ ਹੈਗਾ ਬਹੁਤ ਮਾੜਾ ਬਣਿਆ ਹੋਇਆ ਔਰ ਬਹੁਤ ਸਾਰੇ ਮਰਡਰ ਹੋ ਗਏ ਔਰ ਬਹੁਤ ਸਾਰੇ ਜਿਹੜੇ ਮਰਡਰਾਂ ਦਾ ਹਜੇ ਤੱਕ ਕਲੂ ਨਹੀਂ ਮਿਲਿਆ, ਹਜੇ ਤੱਕ ਉਹਨਾਂ ਦਾ ਪਤਾ ਨਹੀਂ ਲੱਗ ਸਕਿਆ ਕਿਹਨੇ ਮਰਡਰ ਕੀਤੇ ਨੇਗੇ। ਸੋ ਇਹ ਸਾਰੀਆਂ ਗੱਲਾਂ ਕਰਕੇ ਆਏਗੇ। ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋਣ ਦੀ ਗੱਲ ਨੂੰ ਸਿਕੰਦਰ ਸਿੰਘ ਮਲੂਕਾ ਨੇ ਮਹਿਜ਼ ਅਫਵਾਹ ਦੱਸਿਆ ਹੈ। ਉਹਨਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਖੁਦ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ। ਮਲੂਕਾ ਨੇ ਕਿਹਾ ਕਿ ਸੇਵਾ ਸਿੰਘ ਸੇਖਵਾਂ ਵੱਲੋਂ ਦਿੱਤੇ ਬਿਆਨ ਦਾ ਕੋਈ ਮਹੱਤਵ ਨਹੀਂ ਹੈ ਕਿਉਂਕਿ ਉਹ ਤਾਂ ਪਹਿਲਾਂ ਹੀ ਪਾਰਟੀ ਵਿੱਚੋਂ ਬਾਹਰ ਨਿਕਲ ਚੁੱਕੇ ਨੇ। ਉਹਨਾਂ ਕਿਹਾ ਕਿ ਵਿਰੋਧੀਆਂ ਦਾ ਕੰਮ ਪਾਰਟੀ ਵਿੱਚ ਫੁੱਟ ਪਾਉਣਾ ਹੀ ਹੁੰਦਾ ਹੈ। ਢੀਂਡਸਾ ਸਾਹਿਬ ਅਕਾਲੀ ਦਲ ਦੇ ਵਿੱਚ ਨੇ, ਅਸੀਂ ਇਹੀ ਹੈ ਅਕਾਲੀ ਦਲ ਦੇ ਵਿੱਚ ਸਾਡੇ ਕੋਲ ਤਾਂ ਰਹੇ ਨੇ, ਨਾ ਕਿਸੇ ਪ੍ਰੈਸ ਦੇ ਵਿੱਚ, ਨਾ ਰੇਡੀਓ ਦੇ ਵਿੱਚ, ਨਾ ਟੀਵੀ ਦੇ ਵਿੱਚ ਵੀ ਢੀਂਡਸਾ ਸਾਹਿਬ ਨੇ ਕਿਹਾ ਹੋਇਆ ਮੈਂ ਪਾਰਟੀ ਛੱਡੂਗਾ। ਨਹੀਂ ਚੰਡੀਗੜ੍ਹ ਪੇਪਰਾਂ ਦੇ ਵਿੱਚ ਉਹ ਤਾਂ ਉਹਨਾਂ ਨੇ ਲਾਇਆ ਨਾ, ਸੇਖਵਾਂ ਨੇ ਬਿਆਨ ਲਾਇਆ, ਸੇਵਾ ਸਿੰਘ ਸੇਖਵਾਂ ਨੇ। ਉਹ ਤਾਂ ਬਾਹਰ ਆ ਪਾਰਟੀ ਚ ਕੁਝ ਵੀ ਬਿਆਨ ਲਾ ਸਕਦੇ, ਉਹਨਾਂ ਦੇ ਬਿਆਨ ਦੀ ਕੀ ਨਹੀਂ। ਉਹ ਤਾਂ ਕਹਿੰਦੇ ਜੀ ਹੋਰ ਬੜੇ ਬੰਦੇ ਆ ਰਹੇ ਆ ਜੀ, ਫਲਾਣੇ ਉਧਰੋਂ ਆ ਰਹੇ ਆ, ਉਹਨਾਂ ਦਾ ਰਾਈਟ ਹੈ ਕਹਿਣਾ ਪਾਰਟੀ ਚ ਫੁੱਟ ਪਾਉਣਾ, ਉਹਨਾਂ ਦਾ ਰਾਈਟ ਹੈ। ਉਧਰ ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਸੰਪਰਕ ਵਿੱਚ ਰਹਿਣ ਦਾ ਦਾਅਵਾ ਕੀਤਾ ਹੈ। ਉਹਨਾਂ ਕਿਹਾ ਕਿ ਚੌਥਾ ਫਰੰਟ ਬਣਾਉਣ ਦੇ ਮਾਮਲੇ ਵਿੱਚ ਉਹਨਾਂ ਦੀ ਸੁਖਦੇਵ ਸਿੰਘ ਢੀਂਡਸਾ ਨਾਲ ਗੱਲਬਾਤ ਹੋਈ ਹੈ ਤੇ ਜਲਦੀ ਹੀ ਸਾਂਝਾ ਮੰਚ ਤਿਆਰ ਕੀਤਾ ਜਾਵੇਗਾ ਕਿਉਂਕਿ ਲੁੱਟ ਵਾਲੀ ਲੀਡਰਸ਼ਿਪ ਤੋਂ ਜਨਤਾ ਪਰੇਸ਼ਾਨ ਹੋ ਚੁੱਕੀ ਹੈ। ਅੱਜ ਕਿਤੇ ਬੈਠਾ ਪੰਜਾਬੀ, ਕਿਸੇ ਮੁਲਕ 'ਚ ਬੈਠਾ, ਅੱਜ ਉਹ ਚਾਹੁੰਦਾ ਕਿ ਇਸ ਰਵਾਇਤੀ ਲੁੱਟ ਵਾਲੀ ਲੀਡਰਸ਼ਿਪ ਦੇ ਖਿਲਾਫ ਇੱਕ ਨਵਾਂ ਮੁਹਾਜ ਖੜਾ ਹੋਵੇ। ਸੋ ਮੇਰੀ ਜਿਹੜੀ ਗੱਲ ਹੈਗੀ ਉਹ ਵੱਡੇ ਢੀਂਡਸਾ ਸਾਹਿਬ ਦੇ ਨਾਲ ਜ਼ਰੂਰ ਹੋਈ ਹੈ। ਐਂਡ ਅਕਾਲੀ ਦਲ, ਜਦੋਂ ਅਕਾਲੀ ਦਲ ਦਾ ਆਪਾਂ ਹਿਸਟਰੀ ਇਤਿਹਾਸ ਪੜ੍ਹਦੇ ਹਾਂ ਤੇ ਰੌਂਗਟੇ ਖੜੇ ਹੁੰਦੇ ਆ। ਅੱਜ ਅਫਸੋਸ ਹੈ ਅਕਾਲੀ ਦਲ 1920 100 ਸਾਲ 14 ਤਰੀਕ ਤੋਂ 100ਵਾਂ ਸਾਲ ਚੜ੍ਹ ਜਾਣਾ। ਅਫਸੋਸ ਕਿ ਅਕਾਲੀ ਦਲ ਨੂੰ ਇੱਕ ਪਰਿਵਾਰ ਨੇ, ਚੰਦ ਬੰਦਿਆਂ ਨੇ, ਲੁੱਟ ਮਾਫੀਆ ਨੇ ਬਦਨਾਮ ਕੀਤਾ। ਸੋ ਬੜੀ ਲੰਬੀ ਵਿਚਾਰ ਵਟਾਂਦਰਾ ਢੀਂਡਸਾ ਸਾਹਿਬ ਦੇ ਨਾਲ ਹੋਇਆ। ਪੋਜ਼ਿਟਿਵ ਦਿਸ਼ਾ ਦੇ ਵਿੱਚ ਇਹ ਗੱਲਬਾਤ ਜਿਹੜੀ ਅੱਗੇ, ਕਿਉਂਕਿ ਇੱਕ ਦੁਖਾਂਤ ਪੰਜਾਬ ਪੱਖੀ ਜਿਹੜੇ ਪੰਜਾਬ ਪ੍ਰਸਤ ਲੋਕ ਹੈਗੇ ਆ, ਦੁਖਾਂਤ ਕੀ ਅਸੀਂ ਇਕੱਲੇ ਆ, ਤੇ ਦੂਜੇ ਪਾਸੇ ਜਿਹੜੇ ਲੋਕ ਲੁੱਟ ਮਾਫੀਆ ਅਕਾਲੀ ਦਲ ਦੇ ਉੱਤੇ ਕਾਬਜ਼ ਹੈ, ਉਹਨਾਂ ਵਾਸਤੇ ਮੌਜਾਂ ਲੱਗੀਆਂ ਹੋਈਆਂ ਨੇ ਵੀ ਇਹ ਇਕੱਲੇ ਤੁਰੇ ਫਿਰਦੇ ਆ ਤੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਤੋਂ ਉੱਤੇ ਨਹੀਂ, ਅਸੀਂ ਲੋਕਾਂ ਦੀਆਂ, ਪੰਜਾਬੀ ਵੋਟਰ ਦੀਆਂ ਭਾਵਨਾਵਾਂ ਦਾ ਰਿਸਪੈਕਟ ਕਰਦੇ ਹੋਏ ਜਿਹੜੀ ਗੱਲਬਾਤ ਸ਼ੁਰੂ ਕੀਤੀ ਹੈ, ਇਹ ਸਾਰਥਕ ਪੋਜ਼ਿਟਿਵ ਦਿਸ਼ਾ ਦੇ ਵਿੱਚ ਅੱਗੇ ਵੱਧ ਰਹੀ ਹੈ। ਅੱਜ ਵਿਸ਼ਵ ਭਰ ਵਿੱਚ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ, ਜਿਸ ਤਹਿਤ ਲੁਧਿਆਣਾ ਵਿੱਚ ਵੀ ਕਮਿਊਨਿਸਟ ਪਾਰਟੀ ਵੱਲੋਂ ਅਧਿਕਾਰ ਦਿਵਸ ਮੌਕੇ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਅਜੋਕੇ ਸਮੇਂ ਦੇ ਹਾਲਾਤਾਂ ਤੇ ਮਨੁੱਖੀ ਅਧਿਕਾਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਲੀਡਰ ਅਰੁਣ ਮਿੱਤਰਾ ਨੇ ਕਿਹਾ ਕਿ ਸਾਡੇ ਦੇਸ਼ ਦੀ ਸਰਕਾਰ ਨੇ ਜੋ ਨਾਗਰਿਕਤਾ ਸੋਧ ਬਿੱਲ ਪਾਸ ਕੀਤਾ ਹੈ, ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਫਿਰਕੂਵਾਦ ਪੈਦਾ ਕਰਨ ਲਈ ਸਰਕਾਰ ਵੱਲੋਂ ਇੱਕ ਕਦਮ ਚੁੱਕਿਆ ਗਿਆ ਹੈ। ਉਹਨਾਂ ਕਿਹਾ ਕਿ ਇਹ ਬਿੱਲ ਕਿਸੇ ਵੀ ਮਨੁੱਖੀ ਅਧਿਕਾਰ ਦੇ ਹੱਕ ਵਿੱਚ ਨਹੀਂ। ਉਹਨਾਂ ਕਿਹਾ ਕਿ ਗੈਰ ਮੁਸਲਮਾਨਾਂ ਨੂੰ ਭਾਰਤ ਵਿੱਚ ਬਿਨਾਂ ਕਿਸੇ ਸ਼ਰਤ ਸ਼ਰਨ ਦੇਣ ਦਾ ਫੈਸਲਾ ਲੈ ਲਿਆ ਗਿਆ, ਪਰ ਜਦ ਕਿ ਕਈ ਮੁਸਲਮਾਨ ਫਿਰਕੇ ਵੀ ਅਜਿਹੇ ਨੇ ਜੋ ਬਰਮਾ ਪਾਕਿਸਤਾਨ ਵਿੱਚ ਪ੍ਰਤਾੜਿਤ ਨੇ, ਖਾਸ ਕਰਕੇ ਸ਼ੀਆ ਮੁਸਲਮਾਨ, ਭਾਰਤ ਵਿੱਚ ਉਹਨਾਂ ਨਾਲ ਸ਼ਰੇਆਮ ਵਿਤਕਰਾ ਕੀਤਾ ਗਿਆ ਹੈ। ਮਿੱਤਰਾਂ ਨੇ ਕਿਹਾ ਕਿ ਇਹ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ। ਇਹਨਾਂ ਹਾਲਾਤਾਂ ਵਿੱਚ ਜਿਹੜਾ ਇਹ ਬਿੱਲ ਕੱਲ ਪੇਸ਼ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ, ਸਿਟੀਜ਼ਨਸ ਅਮੈਂਡਮੈਂਟ ਬਿੱਲ, ਨਾਗਰਿਕਤਾ ਅਧਿਕਾਰ ਦੇ ਬਾਰੇ ਸੋਧ ਕਰਨ ਦਾ ਬਿੱਲ, ਉਸ ਦੇ ਵਿੱਚ ਮੁਸਲਮਾਨਾਂ ਨੂੰ ਇੱਕ ਪਾਸੇ ਰੱਖ ਕੇ ਬਾਕੀ ਸਾਰਿਆਂ ਦਾ ਕਿਹਾ ਗਿਆ ਹੈ ਕਿ ਉਹਨਾਂ ਨੂੰ ਅਸੀਂ ਨਾਗਰਿਕਤਾ ਦੇ ਦਿਆਂਗੇ ਜੋ ਬਾਹਰੋਂ ਆਏ ਹਨ, ਲੇਕਿਨ ਮੁਸਲਮਾਨਾਂ ਨੂੰ ਨਾਗਰਿਕਤਾ ਨਹੀਂ ਦਿਆਂਗੇ। ਇਹ ਗੈਰ ਸੰਵਿਧਾਨਕ ਗੱਲ ਹੈ ਬਿਲਕੁਲ, ਕਿਉਂਕਿ ਸਾਡਾ ਸੰਵਿਧਾਨ ਧਰਮ, ਜਾਤੀ ਜਾਂ ਲਿੰਗ ਭੇਦ ਦੇ ਕਿਸੇ ਦੀ ਨਾਗਰਿਕਤਾ ਦੇ ਵਿੱਚ ਫਰਕ ਨਹੀਂ ਪਾਉਂਦਾ। ਇਹ ਇੱਕ ਫਿਰਕੇ ਨੂੰ ਵਿੱਚੋਂ ਕੱਢ ਦੇਣਾ ਹੈ। ਫਿਰ ਇਹ ਕਹਿੰਦੇ ਹਨ ਕਿ ਉੱਥੋਂ ਦੇ ਲੋਕ ਆਏ ਹਨ, ਲੇਕਿਨ ਜਿਹੜੇ ਲੋਕ ਪ੍ਰਤਾੜੇ ਗਏ ਇੱਥੇ ਬਰਮਾ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਸ਼ੀਆ ਲੋਕ ਪ੍ਰਤਾੜੇ ਜਾ ਰਹੇ ਹਨ, ਉਹਨਾਂ ਬਾਰੇ ਤਾਂ ਕੁਝ ਨਹੀਂ ਬੋਲਦਾ।
ਉਹ ਵੀ ਤਾਂ ਮੁਸਲਮਾਨ ਹਨ, ਲੇਕਿਨ ਸ਼ੀਆ ਤੇ ਕਿਉਂਕਿ ਸੁੰਨੀ ਮੁਲਕ ਹੈ ਪਾਕਿਸਤਾਨ, ਇਸ ਲਈ ਸ਼ੀਆ ਤੇ ਹਮਲੇ ਹੁੰਦੇ ਹਨ, ਸ਼ੀਆ ਬਾਰੇ ਕੁਝ ਨਹੀਂ ਬੋਲਦਾ। ਜਾਂ ਸ਼੍ਰੀਲੰਕਾ ਦੇ ਵਿੱਚ ਜੋ ਕੁਝ ਹੋ ਰਿਹਾ ਹੈ, ਜਾਂ ਜੋ ਰੋਹਿੰਗੀਆ ਇੱਥੇ ਆ ਰਹੇ ਹਨ, ਉਹ ਵੀ ਤਾਂ ਪ੍ਰਤਾੜੇ ਗਏ ਹਨ। ਹਾਂ, ਉਹ ਜੋ ਆਪਣੇ ਰੋਹਿੰਗੀਆ ਹਨ, ਉਹ ਵੀ ਇੱਕ ਮਾਈਨੋਰਿਟੀ ਹੈ ਉੱਥੇ ਬਰਮਾ 'ਚ, ਉਹਨਾਂ ਦੇ ਉੱਪਰ ਹਮਲੇ ਹੋਏ ਹਨ, ਉਹ ਇੱਥੇ ਆ ਕੇ ਬਸ ਉਹਨਾਂ ਬਾਰੇ ਕੁਝ ਨਹੀਂ ਬੋਲਦਾ। ਇਹ ਇੱਕ ਸਾਜ਼ਿਸ਼ ਹੈ ਜੋ ਗਿਣੀ ਮਿੱਥੀ ਕਿ ਇਸ ਦੇਸ਼ ਨੂੰ ਫਿਰਕੂ ਲੀਹਾਂ ਤੇ ਵੰਡਦਾ ਜਾਏ। ਅਸਲ ਵਿੱਚ RSS ਤੇ BJP ਇਹਨਾਂ ਦੀ ਸੋਚ ਹੀ ਇਹ ਹੈ, ਇਸੇ ਸੋਚ ਦਾ ਹੀ ਨਤੀਜਾ ਸੀ ਕਿ ਹਿੰਦੁਸਤਾਨ ਵੰਡਿਆ ਗਿਆ। ਕਿਉਂਕਿ ਇਸ ਦੇ ਉੱਪਰ ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਬਾਜ ਆਏ, ਨਹੀਂ ਤੇ ਫਿਰ ਹਿੰਦੁਸਤਾਨ ਦੇ ਲੋਕ ਇਸ ਸਰਕਾਰ ਨੂੰ ਮਾਫ ਨਹੀਂ ਕਰਨਗੇ, ਇਸ ਹਿੰਦੁਸਤਾਨ ਨੂੰ ਟੁੱਟਣ ਨਹੀਂ ਦੇਵਾਂਗੇ। ਹਿੰਦੂ, ਮੁਸਲਮਾਨ, ਸਿੱਖ, ਈਸਾਈ ਸਾਰੇ ਜੋ ਧਰਮਾਂ ਦੇ ਜੋ ਆਪਣੇ ਇੱਕ ਹੈ ਉਸ ਨੂੰ ਅਸੀਂ ਬਰਕਰਾਰ ਰੱਖਾਂਗੇ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ, ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। Guru Palace presents Shagun Banquet. Exclusive features: wedding party hall with decent seating capacity, spacious parking, lavishly designed interiors with traditional touch, mini hall for corporate and small functions, best in-house catering. Shagun for all occasions. Call 732-398-9022. ਬ੍ਰੇਕ ਤੋਂ ਬਾਅਦ TVT4 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਪੰਚਕੂਲਾ ਦੀ CBI ਅਦਾਲਤ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਵੱਡਾ ਝਟਕਾ ਦਿੱਤਾ ਹੈ। ਅਦਾਲਤ ਨੇ ਡੇਰਾ ਮੁਖੀ ਦੇ ਇੱਕ ਸ਼ਰਧਾਲੂ ਦੀ ਉਹ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਿਸ ਵਿੱਚ ਉਸਨੇ CBI ਜੱਜ ਨੂੰ ਬਦਲਣ ਦੀ ਮੰਗ ਕੀਤੀ ਸੀ। ਹੁਣ ਇਸ ਮਾਮਲੇ ਦੀ ਸੁਣਵਾਈ 14 ਦਸੰਬਰ ਨੂੰ ਹੋਵੇਗੀ। ਦਰਅਸਲ ਇਸ ਵੇਲੇ ਡੇਰਾ ਮੁਖੀ ਸਾਧਵੀਆਂ ਦੇ ਬਲਾਤਕਾਰ ਤੇ ਕਤਲ ਕੇਸ ਵਿੱਚ ਸਜ਼ਾ ਭੁਗਤ ਰਿਹਾ ਹੈ। ਉਸ ਖਿਲਾਫ ਡੇਰਾ ਮੈਨੇਜਰ ਦੇ ਕਤਲ ਦਾ ਕੇਸ ਵੀ ਚੱਲ ਰਿਹਾ ਹੈ। ਇਸ ਮਾਮਲੇ ਦੀ ਆਖਰੀ ਬਹਿਸ 14 ਦਸੰਬਰ ਨੂੰ ਸ਼ੁਰੂ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕੇਸ ਵਿੱਚ ਵੀ ਜਲਦੀ ਫੈਸਲਾ ਆ ਸਕਦਾ ਹੈ। ਅੱਜ ਪੰਚਕੂਲਾ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਰਣਜੀਤ ਸਿੰਘ ਕਤਲ ਕੇਸ ਦੀ ਸੁਣਵਾਈ ਹੋਈ। ਡੇਰਾ ਮੁਖੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ। ਪਿਛਲੀ ਸੁਣਵਾਈ ਵਿੱਚ ਇਸ ਕੇਸ ਦੇ ਇੱਕ ਮੁਲਜ਼ਮ ਕ੍ਰਿਸ਼ਨ ਕੁਮਾਰ ਨੇ ਜੱਜ ਜਗਦੀਪ ਸਿੰਘ ਨੂੰ ਬਦਲਣ ਦੀ ਮੰਗ ਕੀਤੀ ਸੀ। ਡੇਰਾ ਪੱਖ ਦਾ ਕਹਿਣਾ ਹੈ ਕਿ ਇਸ ਜੱਜ ਨੇ ਪਹਿਲਾਂ ਵੀ ਰਾਮ ਰਹੀਮ ਖਿਲਾਫ 2 ਕੇਸਾਂ ਦੇ ਫੈਸਲੇ ਸੁਣਾਏ ਨੇ, ਇਸ ਲਈ ਇਸ ਜੱਜ ਤੇ ਉਹਨਾਂ ਨੂੰ ਭਰੋਸਾ ਨਹੀਂ ਹੈ ਤੇ ਇਸ ਕਰਕੇ ਉਹਨਾਂ ਨੇ ਜੱਜ ਨੂੰ ਬਦਲਣ ਦੀ ਮੰਗ ਕੀਤੀ। ਲੁਧਿਆਣਾ ਕਾਰਪੋਰੇਸ਼ਨ ਵਿੱਚ DSP ਵਜੋਂ ਤਾਇਨਾਤ ਰਹਿ ਚੁੱਕੇ ਬਲਵਿੰਦਰ ਸਿੰਘ ਸੇਖੋਂ ਨੂੰ ਬੀਤੇ ਦਿਨੀ ਸਸਪੈਂਡ ਕਰਨ ਦਾ ਮਾਮਲਾ ਭਖਦਾ ਹੀ ਜਾ ਰਿਹਾ ਹੈ। ਦਰਅਸਲ DSP ਸੇਖੋਂ ਉਹੀ ਅਫਸਰ ਨੇ ਜਿਨ੍ਹਾਂ ਦੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਇੱਕ ਕਾਲ ਰਿਕਾਰਡਿੰਗ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਉਹ ਸੁਰਖੀਆਂ ਵਿੱਚ ਆਏ ਸਨ। ਸੇਖੋਂ ਨੂੰ ਸਸਪੈਂਡ ਕੀਤੇ ਜਾਣ ਨੂੰ ਲੈ ਕੇ ਇੱਕ ਸਵਾਲ ਦੇ ਜਵਾਬ ਵਿੱਚ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸੇਖੋਂ ਦੀ ਸਸਪੈਂਸ਼ਨ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ। ਆਸ਼ੂ ਨੇ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਤੇ ਜੋ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਕਾਂਗਰਸ ਵੱਲੋਂ ਉਹਨਾਂ ਨੂੰ ਸੌਂਪੀ ਗਈ ਹੈ ਉਹ ਉਸ ਨੂੰ ਤਨਦੇਹੀ ਨਾਲ ਨਿਭਾ ਰਹੇ ਨੇ। ਪਰ ਜਦੋਂ ਕੋਈ ਅਫਸਰ ਇਸ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਰੇ ਤਾਂ ਉਸ ਨਾਲ ਨਜਿੱਠਣਾ ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਆਉਂਦਾ ਹੈ। ਉਹਨਾਂ ਕਿਹਾ ਕਿ DSP ਸੇਖੋਂ ਤੇ ਜੋ ਵੀ ਕਾਰਵਾਈ ਹੋਈ ਉਹ ਪ੍ਰਸ਼ਾਸਨਿਕ ਨਿਯਮਾਂ ਮੁਤਾਬਕ ਹੀ ਹੋਈ ਹੈ, ਇਸ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇੱਥੇ ਅਥਾਰਟੀਆਂ ਹੈ, ਰੂਲ ਆਫ ਲਾਅ ਹੈ, ਕਾਨੂੰਨ ਹੈ, ਕਾਨੂੰਨ ਦੇ ਤਹਿਤ ਕੰਮ ਹੁੰਦੇ ਹੈ, ਉਹਦੇ ਤਹਿਤ ਜੋ ਕਾਰਵਾਈ ਬਣਦੀ ਹੈ ਉਹਦੇ ਤੇ ਹੋਈ। ਉਹ ਅੱਜ ਇਲਜ਼ਾਮ ਲਗਾਉਂਦਾ ਪਿਆ ਵੀ ਮੇਰੇ ਤੇ ਧੱਕਾ ਹੋ ਗਿਆ, ਕਿ ਨਹੀਂ ਉਹਨੇ ਤੇ ਕਿਹੜਾ ਧੱਕਾ ਕਰਤਾ। ਇੱਥੇ ਅਥਾਰਟੀਆਂ ਉਹਨਾਂ ਨੂੰ ਬਿਲਕੁਲ ਜਵਾਬ ਦੇ। ਹਰ ਬੰਦੇ ਨਾਲ ਬਦਤਮੀਜ਼ੀ ਨਾਲ ਪੇਸ਼ ਆਣਾ ਉਹਦਾ ਕੰਮ ਆ। ਸਾਡਾ ਕੰਮ ਆ ਹਰੇਕ ਇਹੋ ਜਿਹੇ ਅਫਸਰ ਨੂੰ ਜਿਹੜਾ ਬੇਲਗਾਮ ਹੋਇਆ ਉਹਨੂੰ ਨੱਥ ਪਾਉਣ ਦਾ। ਤੇ ਸਾਨੂੰ ਬਖੂਬੀ ਜਿੰਨੀ ਦੇਰ ਤੱਕ ਲੋਕਾਂ ਨੇ ਮੈਂਡੇਟ ਦਿੱਤਾ ਹੋਇਆ ਮੈਨੂੰ ਉਹ ਆਪਣਾ ਫਰਜ਼ ਨਿਭਾਉਣਾ ਆਉਂਦਾ ਹੈ, ਮੈਂ ਜ਼ਰੂਰ ਨਿਭਾਵਾਂਗਾ। ਕੁਛ ਵੀ ਕਿਸੇ ਵੀ ਤਰੀਕੇ ਨਾਲ ਇਹਨੂੰ ਸੋਸ਼ਲ ਮੀਡੀਆ ਤੇ ਜਿਸ ਤਰੀਕੇ ਮਰਜ਼ੀ ਇਹਨੂੰ ਸੈਂਸੇਸ਼ਨਲਾਈਜ਼ ਕਰੇ ਜਾਂ ਕੁਛ ਵੀ ਕਰੇ, ਉਹਦਾ ਕੋਈ ਹੈ ਨਹੀਂ। ਲੋਕ ਬਿਲਕੁਲ ਜਾਣਦੇ ਆ, ਜਾਂ ਉਹਦੀ ਬੈਕਗਰਾਊਂਡ ਜਾਣਦੇ ਜਾਂ ਮੈਨੂੰ ਜਾਣਦੇ। ਮੈਂ ਲੋਕਾਂ ਵਾਸਤੇ ਕੰਮ ਕਰਦਾ ਹਾਂ ਜਾਂ ਮੈਂ ਆਪਣੇ ਵਾਸਤੇ ਕੰਮ ਕਰਦਾ ਹਾਂ, ਮੈਂ ਲੋਕਾਂ ਵਾਸਤੇ ਲੜਦਾ ਹਾਂ ਜਾਂ ਮੈਂ ਆਪਣੇ ਹੰਕਾਰ ਵਾਸਤੇ ਲੜਦਾ ਹਾਂ, ਸਭ ਪਤਾ ਹੈ। ਇਹ ਪਬਲਿਕ ਦੀ ਲੜਾਈ ਹੈ, ਪਬਲਿਕ ਦੀ ਜਿਹੜਾ ਲੋਕਾਂ ਦੇ ਨਿਆਂ ਦੀ ਲੜਾਈ ਹੈ। ਇਹ ਲੜਦੇ ਹੀ ਰਹਿਣਾ। ਇੱਕ ਵਿੱਚੋਂ ਸਿਸਟਮ ਨੂੰ ਕਿਸ ਤਰੀਕੇ ਸੁਧਾਰਨਾ ਹੈ, ਸਿਸਟਮ ਜਿਹੜੇ ਲੋਕਾਂ ਕਰਕੇ ਖਰਾਬ ਹੋ ਰਿਹਾ ਉਹ ਲੋਕਾਂ ਨੂੰ ਕਿਸ ਤਰੀਕੇ ਸੇ ਤਿਆਰ ਕਰਨਾ ਹੈ, ਉਹਨਾਂ ਨੂੰ ਜ਼ੁਬਾਨੀ ਡਾਂਟ ਕੇ ਕਰਨਾ ਹੈ ਜਾਂ ਉਸ ਤੋਂ ਬਾਅਦ ਲਿਖਤ ਤੌਰ ਤੇ ਉਹਨਾਂ ਨੂੰ ਸਜ਼ਾ ਦੇਣੀ ਹੈ। ਇਹ ਦੋ ਹੀ ਤਰੀਕੇ ਹੁੰਦੇ ਆ। ਜਦੋਂ
ਐਡਮਿਨਿਸਟ੍ਰੇਸ਼ਨ ਤੁਸੀਂ ਕਰਨੀ ਹੈ, ਤੁਸੀਂ ਜ਼ੁਬਾਨੀ ਡਾਂਟ ਕੇ ਵੀ ਇੱਕ ਵਾਰੀ ਕਿਸੇ ਨੂੰ ਵਾਰਨ ਕਰ ਸਕਦੇ ਹੋ, ਜਾਂ ਉਸ ਤੋਂ ਬਾਅਦ ਫਿਰ ਉਹਨੂੰ ਬਕਾਇਦਾ ਤੌਰ 'ਤੇ ਸਜ਼ਾ ਵੀ ਮਿਲਦੀ ਹੈ। ਜੇ ਉਹ ਜ਼ੁਬਾਨੀ ਡਾਂਟ ਨਾਲ ਨਹੀਂ ਸੁਧਰਿਆ ਤੇ ਉਸ ਤੋਂ ਬਾਅਦ ਹੋਰ ਜ਼ਿਆਦਾ ਮੂਰਖਤਾ ਤੇ ਉਤਰ ਆਇਆ ਤੇ ਅੱਜ ਅਥਾਰਟੀਆਂ ਨੇ ਉਹਨੂੰ ਸਜ਼ਾ ਦੇ ਦਿੱਤੀ, ਜਿਹੜੀ ਬਣਦੀ ਸਜ਼ਾ। ਸਿਮਰਜੀਤ ਸਿੰਘ ਬੈਂਸ ਨੇ ਮੁਅੱਤਲ ਹੋਏ ਡੀਐਸਪੀ ਸੇਖੋਂ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਮੁਅੱਤਲ ਨਹੀਂ ਕੀਤਾ ਜਾਣਾ ਚਾਹੀਦਾ ਸੀ ਤੇ ਉਹਨਾਂ ਤੇ ਲੱਗੇ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਯਾਰ ਮੈਂ ਇਹ ਕਹੂੰਗਾ, ਸੇਖੋਂ ਸਾਹਿਬ ਨੂੰ ਸਸਪੈਂਡ ਨਹੀਂ ਸੀ ਕਰਨਾ ਚਾਹੀਦਾ, ਇਹ ਗਲਤ ਹੋ ਗਿਆ। ਉਹਨਾਂ ਦੁਆਰਾ ਲਗਾਏ ਗਏ ਆਰੋਪਾਂ ਦੀ ਬਰੀਕੀ ਦੇ ਨਾਲ ਛਾਣਬੀਣ ਹੁੰਦੀ, ਮੰਤਰੀ ਆਸ਼ੂ ਬੈਂਸ ਦੋਸ਼ੀ ਹੁੰਦੇ, ਸਾਡੇ ਵਿਰੁੱਧ ਕਾਰਵਾਈ ਹੁੰਦੀ। ਇਹ ਗਲਤ ਹੋ ਗਿਆ। ਸਸਪੈਂਸ਼ਨ ਤੋਂ ਪਹਿਲਾਂ ਉਹਨਾਂ ਦੁਆਰਾ ਲਾਏ ਗਏ ਦੋਸ਼ਾਂ ਦੀ ਬਰੀਕੀ ਦੇ ਨਾਲ ਛਾਣਬੀਣ ਕਰਨੀ ਬਣਦੀ ਸੀ। ਅਸੀਂ ਦੋਸ਼ੀ ਹੁੰਦੇ, ਸਾਡੇ ਵਿਰੁੱਧ ਕਾਰਵਾਈ ਹੁੰਦੀ, ਤੇ ਫਿਰ ਜੇ ਉਹ ਆਰੋਪ ਬੇਬੁਨਿਆਦ ਤੇ ਝੂਠੇ ਹੁੰਦੇ ਫਿਰ ਸਸਪੈਂਸ਼ਨ ਨਹੀਂ, ਫਿਰ ਕਰੜੀ ਕਾਰਵਾਈ ਹੋਣੀ ਚਾਹੀਦੀ। ਸੋ ਮੈਂ ਇਹ ਸਮਝੂੰਗਾ ਬੋਲਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ। ਉਹ ਬੰਦਾ ਜਿਹੜਾ ਰੈੱਡ ਹੈਂਡਡ, ਮੇਰਾ ਖਿਆਲ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਬਾਰੇ ਬੜਾ ਪੁਖਤਾ ਸਬੂਤ ਪ੍ਰੂਫ। ਸੋ ਮੈਂ ਫਿਰ ਕਹੂੰਗਾ ਕਿ ਸਰਕਾਰ ਨੇ ਟੈਂਪਰੇਰੀ ਤੌਰ ਤੇ ਮਿੱਟੀ ਪਾਉਣ ਦਾ ਯਤਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮਿਨਿਸਟਰ ਨੂੰ ਖੁਸ਼ ਕਰਨ ਵਾਸਤੇ, ਪਰ ਮਸਲੇ ਦੀ ਤਹਿ ਤੱਕ ਨਹੀਂ ਗਏ। ਤਹਿ ਤੱਕ ਜਾਣਾ ਚਾਹੀਦਾ ਸੀ। ਦੋਸ਼ੀ ਬੈਂਸ ਹੋਵੇ, ਦੋਸ਼ੀ ਆਸ਼ੂ ਹੋਵੇ, ਕਾਰਵਾਈ ਹੋਣੀ ਚਾਹੀਦੀ ਸੀ। ਤੇ ਜੇ ਉਹ ਬੇਬੁਨਿਆਦ ਹੁੰਦੇ ਫਿਰ ਸਸਪੈਂਸ਼ਨ ਨਹੀਂ, ਫਿਰ ਕਰੜੀ ਕਾਰਵਾਈ ਹੋਣੀ ਚਾਹੀਦੀ ਸੀ, ਤਾਂ ਜੋ ਇੱਕ ਬੇਈਮਾਨ ਕਰਪਟ ਅਫਸਰ ਕੋਈ ਵੀ ਹੋਵੇ ਉਹ ਬੇਬੁਨਿਆਦ ਗੱਲਾਂ ਕਰਨ ਤੋਂ ਗੁਰੇਜ਼ ਕਰੇ। ਡੀਐਸਪੀ ਰਹਿ ਚੁੱਕੇ ਬਲਵਿੰਦਰ ਸਿੰਘ ਸੇਖੋਂ ਨੂੰ ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਲੋਕ ਸਭਾ ਚੋਣਾਂ ਤੇ ਮੁੱਲਾਪੁਰ ਦਾਖਾ ਤੋਂ ਆਜ਼ਾਦ ਉਮੀਦਵਾਰ ਚੋਣਾਂ ਲੜ ਚੁੱਕੇ ਟੀਟੂ ਬਾਣੀਆਂ ਮੁਅੱਤਲ ਕੀਤੇ ਗਏ ਡੀਐਸਪੀ ਦੇ ਹੱਕ ਵਿੱਚ ਨਿੱਤਰ ਆਏ ਨੇ। ਟੀਟੂ ਬਾਣੀਆਂ ਨੇ ਕਿਹਾ ਕਿ ਇਮਾਨਦਾਰ ਆਗੂਆਂ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ, ਕਿਉਂਕਿ ਅੱਜ ਇਹਨਾਂ ਇਮਾਨਦਾਰ ਆਗੂਆਂ ਦੀ ਦੇਸ਼ ਨੂੰ ਸਖਤ ਲੋੜ ਹੈ। ਟੀਟੂ ਬਾਣੀਆਂ ਨੇ ਕਿਹਾ ਕਿ ਬਲਵਿੰਦਰ ਸੇਖੋਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ। ਟੀਟੂ ਬਾਣੀਆ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਗਲਤੀ ਸਿਰਫ ਇੰਨੀ ਹੈ ਕਿ ਉਹਨਾਂ ਨੇ ਭ੍ਰਿਸ਼ਟ ਮੰਤਰੀਆਂ ਖਿਲਾਫ ਆਵਾਜ਼ ਬੁਲੰਦ ਕੀਤੀ, ਜਿਸ ਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਿਆ। ਕਿਉਂਕਿ ਬਲਵਿੰਦਰ ਸਿੰਘ ਸੇਖੋਂ ਨੂੰ ਸਰਕਾਰ ਨੇ ਸਸਪੈਂਡ ਕਰਤਾ, ਕਿਉਂਕਿ ਉਹ ਇਮਾਨਦਾਰੀ ਨਾਲ ਕੰਮ ਕਰ ਰਿਹਾ ਸੀਗਾ ਤੇ ਕਈ ਮੰਤਰੀ ਉਹ ਤੇ ਦਬਾਅ ਪਾ ਰਹੇ ਨੇ। ਉਹਦੇ ਪਹਿਲਾਂ ਗੱਡੀਆਂ ਖੋਹੀਆਂ ਗਈਆਂ ਤੇ ਉਹਨੂੰ ਸਸਪੈਂਡ ਕਰਤਾ। ਤੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਵਾਂ ਵੀ ਬਲਵਿੰਦਰ ਸਿੰਘ ਸੇਖੋਂ ਨੂੰ ਬਹਾਲ ਕੀਤਾ ਜਾਵੇਗਾ, ਕਿਉਂਕਿ ਸਾਡੇ ਕਈ ਲੀਡਰ ਹੈਗੇ ਆ ਲਾਈਵ ਹੋ ਕੇ 5000 ਵਾਲਾ ਚੋਰ ਫੜਦੇ ਆ ਤੇ ਇਮਾਨਦਾਰੀ ਦਾ ਪਾਠ ਮੁਲਾਜ਼ਮਾਂ ਨੂੰ ਪੜ੍ਹਾਉਂਦੇ ਆ। ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਵਾਂ ਵੀ ਇਮਾਨਦਾਰੀ ਦਾ ਪਾਠ ਪਹਿਲਾਂ ਤੁਸੀਂ ਪੜ੍ਹੋ, ਕਿਉਂਕਿ ਜਦੋਂ ਤੁਹਾਡੀ ਕੋਈ ਵੀਡੀਓ ਲਾਈਵ ਬਣਾਉਂਦਾ ਵਾ ਤੁਸੀਂ ਘਬਰਾਉਂਦੇ ਹੋ, ਤੁਸੀਂ ਭ੍ਰਿਸ਼ਟਾਚਾਰ ਲੀਡਰਾਂ ਦੇ ਯਾਨੀ ਵਿਰੁੱਧ ਬੋਲਣ ਲੱਗੇ ਘਬਰਾਉਂਦੇ ਹੋ ਪੂਰਾ। ਤੇ ਇਸ ਕਰਕੇ ਜੇ ਅਸੀਂ ਇਮਾਨਦਾਰ ਅਫਸਰ ਦਾ ਹੱਥ ਨਾ ਫੜਾਂਗੇ, ਉਹਦੇ ਹੱਕ 'ਚ ਨਾ ਧਰਨੇ ਲਾਵਾਂਗੇ, ਤਾਂ ਫਿਰ ਮੈਨੂੰ ਦੱਸੋ ਮੁਲਾਜ਼ਮ ਕਿਵੇਂ ਇਮਾਨਦਾਰੀ ਨਾਲ ਕੰਮ ਕਰੂਗਾ? ਕਿਉਂਕਿ ਜਿਹੜਾ ਮੁਲਾਜ਼ਮ ਹੈਗਾ ਪੀਸਿਆ ਜਾਂਦਾ ਵਾ, ਗਲਤ ਕੰਮ ਉਹ ਤੋਂ ਲੀਡਰ ਕਰਾਉਂਦੇ ਆ ਤੇ ਬਾਕੀ ਜਦੋਂ ਫਸ ਜਾਂਦਾ ਵਾ ਉਹ ਫਿਰ ਮੁਲਾਜ਼ਮ ਫਸ ਜਾਂਦਾ ਗਲਤ ਕੰਮ ਦੇ ਵਿੱਚ। ਤੇ ਕਈ ਸਾਡੇ ਮੰਤਰੀ ਰੁਤਬੇ ਦੀ ਗੱਲਾਂ ਕਰਦੇ ਆ ਵੀ ਸਾਡਾ ਰੁਤਬਾ ਬਹੁਤ ਵੱਡਾ ਵਾ। ਮੈਂ ਮੰਤਰੀਆਂ ਨੂੰ ਦੱਸਣਾ ਚਾਹੁੰਦਾ ਵਾਂ ਵੀ ਡੀਐਸਪੀ ਦਾ ਰੁਤਬਾ ਤੁਹਾਡੇ ਨਾਲੋਂ ਬਹੁਤ ਵੱਡਾ ਵਾ, ਕਿਉਂਕਿ ਡੀਐਸਪੀ ਬਣਨ ਲਈ ਨਾ ਤਾਂ ਦਾਰੂ ਦੀ ਵਰਤੋਂ ਹੁੰਦੀ ਆ, ਨਾ ਪੈਸਿਆਂ ਦੀ ਹੁੰਦੀ ਆ, ਨਾ ਗੁੰਡਾਗਰਦੀ ਕਰਕੇ ਡੀਐਸਪੀ ਬਣਿਆ ਜਾਂਦਾ ਵਾ, ਤੇ ਨਾ ਹੀ ਬੂਥ ਲਾ ਕੇ, ਨਾ ਹੀ ਪੋਸਟਰ ਲਾ ਕੇ। ਕਿਉਂਕਿ ਜਿਹੜੇ ਲੀਡਰ ਨੇ ਗੁੰਡਾਗਰਦੀ ਨਾਲ ਦਾਰੂ ਵੰਡ ਕੇ, ਪੈਸੇ ਵੰਡ ਕੇ ਲੀਡਰ ਬਣਦੇ ਨੇ, ਪਰ ਡੀਐਸਪੀ ਬਣਨ ਵਾਸਤੇ ਯਾਨੀ ਕਾਬਲ ਇਨਸਾਨ ਹੀ ਡੀਐਸਪੀ ਬਣੂਗਾ। ਮੈਂ ਸਰਕਾਰ ਨੂੰ ਅਪੀਲ ਕਰਦਾ ਵਾਂ ਵੀ ਡੀਐਸਪੀ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਜਗਰਾਉਂ ਦੇ ਪਿੰਡ ਚੀਮਾ ਦਾ ਰਹਿਣ ਵਾਲਾ 31 ਸਾਲਾ ਸਾਬਕਾ ਨੇਵੀ ਅਫਸਰ ਜਗਵੀਰ ਸਿੰਘ ਆਪਣੇ 5 ਸਾਥੀਆਂ ਨਾਲ ਪਿਛਲੇ 5 ਮਹੀਨੇ ਤੋਂ ਚੀਨ ਦੀ ਹਿਰਾਸਤ ਵਿੱਚ ਹੈ। ਕਪਤਾਨ ਵਜੋਂ ਜਗਵੀਰ ਮਰਵਿਨ ਕੰਪਨੀ ਦਾ ਜਹਾਜ਼ ਲੈ ਕੇ ਆਪਣੀ ਪਹਿਲੀ ਅਸਾਈਨਮੈਂਟ ਪੂਰੀ ਕਰਨ ਜਾ ਰਿਹਾ ਸੀ, ਜਦੋਂ ਜਹਾਜ਼ ਦੇ ਕੁਝ ਜ਼ਰੂਰੀ ਕਾਗਜ਼ਾਤ ਪੂਰੇ ਨਾ ਹੋਣ ਕਰਕੇ ਚੀਨੀ ਜਲ ਸੈਨਾ ਨੇ ਜਗਵੀਰ ਨੂੰ ਸਮੁੰਦਰ ਵਿਚਾਲੇ ਹੀ ਰੋਕ ਕੇ ਉਸਦੇ 5 ਸਾਥੀਆਂ ਸਮੇਤ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਜਗਵੀਰ ਸਿੰਘ ਦੇ ਪਿਤਾ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਕੰਪਨੀ ਨੇ ਜਗਵੀਰ ਨੂੰ ਜਹਾਜ਼ ਲੈ ਕੇ ਚੀਨ ਜਾਣ ਲਈ ਕਿਹਾ ਤਾਂ ਕੁਝ ਕਾਗਜ਼ ਘੱਟ ਸਨ। ਜਗਵੀਰ ਸਿੰਘ ਨੇ ਜਦੋਂ ਕੰਪਨੀ ਦੇ ਅਧਿਕਾਰੀਆਂ ਨਾਲ ਕਾਗਜ਼ਾਂ ਬਾਰੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਤੁਹਾਨੂੰ ਅਗਲੀ ਬੰਦਰਗਾਹ ਤੇ ਕਾਗਜ਼ ਮਿਲ ਜਾਣਗੇ, ਪਰ ਅਜਿਹਾ ਨਹੀਂ ਹੋਇਆ। ਅਗਲੀ ਬੰਦਰਗਾਹ ਤੇ ਪਹੁੰਚਣ ਤੋਂ ਪਹਿਲਾਂ ਹੀ ਚੀਨੀ ਜਲ ਸੈਨਾ ਨੇ ਕਪਤਾਨ ਜਗਵੀਰ ਨੂੰ ਉਸਦੇ 5 ਸਾਥੀਆਂ ਸਮੇਤ ਹਿਰਾਸਤ ਵਿੱਚ ਲੈ ਲਿਆ। ਬਾਅਦ ਵਿੱਚ ਚੀਨ ਨੇ ਜਗਵੀਰ ਦੇ ਬਾਕੀ ਸਾਥੀਆਂ ਨੂੰ ਤਾਂ ਛੱਡ ਦਿੱਤਾ, ਪਰ ਜਗਵੀਰ ਨੂੰ ਜਹਾਜ਼ ਦਾ ਕਪਤਾਨ ਹੋਣ ਕਰਕੇ ਅਜੇ ਵੀ ਚੀਨ ਨੇ ਆਪਣੇ ਕਬਜ਼ੇ ਵਿੱਚ ਰੱਖਿਆ ਹੋਇਆ ਹੈ। ਕਪਤਾਨ ਜਗਵੀਰ 16 ਜੁਲਾਈ ਤੋਂ ਚੀਨ ਦੀ ਹਿਰਾਸਤ ਵਿੱਚ ਹੈ। ਮੇਰੇ ਹਸਬੈਂਡ ਜਿਹੜੇ ਸੀ ਉਹਨਾਂ ਨੂੰ 17 ਜੂਨ ਨੂੰ ਮਾਰਵਿਨ ਕੰਪਨੀ ਹੈ ਜੋ ਬੰਬੇ ਦੀ, ਉਹਦੇ ਥਰੂ ਉਹਨਾਂ ਦੀ ਰਿਕਰੂਟਮੈਂਟ ਹੋਈ ਸੀਗੀ ਤੇ ਉਹ ਤਾਈਵਾਨ ਤੋਂ ਉਹਨਾਂ ਨੇ ਜੁਆਇਨ ਕੀਤਾ ਸੀਗਾ ਔਰ ਵਿਦਿਨ 2 ਵੀਕ 7 ਜੁਲਾਈ ਨੂੰ ਉਹਨਾਂ ਦਾ ਸ਼ਿਪ ਉੱਥੇ ਅਰੈਸਟ ਹੋ ਗਿਆ
ਜਦੋਂ ਮਤਲਬ ਉੱਥੇ ਕੋਸਟ ਗਾਰਡ ਨਿੰਗਬੋ ਪੋਰਟ ਤੇ ਜਦੋਂ ਉਹ ਪਹੁੰਚੇ, ਕੋਸਟ ਗਾਰਡ ਨੇ ਜਦੋਂ ਸ਼ਿਪ ਦੇ ਪੇਪਰਸ ਚੈੱਕ ਕੀਤੇ ਤਾਂ ਪੇਪਰ ਸਾਰੇ ਐਕਸਪਾਇਰ ਸੀਗੇ ਔਰ ਉਹਨਾਂ ਨੇ ਮਤਲਬ ਸਾਰੇ ਕਰੂ ਨੂੰ ਕਸਟਡੀ 'ਚ ਲੈ ਲਿਆ ਔਰ ਇਨਕਲੂਡ ਸ਼ਿਪ। ਔਰ ਉੱਥੋਂ ਮੈਨੂੰ 16 ਜੁਲਾਈ ਨੂੰ ਕਾਲ ਆਈ ਸੀਗੀ ਇੱਕ ਕਰੂ ਮੈਂਬਰ ਦੀ, ਵਿਕਰਮ ਸਿੰਘ ਦੀ, ਔਰ ਉਹਨਾਂ ਨੇ ਦੱਸਿਆ ਵੀ ਸਾਡਾ ਸ਼ਿਪ ਜਿਹੜਾ ਉਹ ਅਰੈਸਟ ਹੋ ਚੁੱਕਿਆ। ਔਰ ਕੰਪਨੀ ਨੂੰ ਅਸੀਂ ਜਦੋਂ ਇਹ ਇਨਸੀਡੈਂਟ ਹੋਇਆ ਸੀ ਕੰਪਨੀ ਨੂੰ ਇਨਫੋਰਮ ਕੀਤਾ ਵੀ ਇੱਦਾਂ ਇੱਦਾਂ ਇਹ ਇਨਸੀਡੈਂਟ, ਪਰ ਉਹਨਾਂ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ। ਉਲਟਾ ਉਹ ਸਾਨੂੰ ਇਹ ਕਹਿੰਦੇ ਸੀਗੇ ਵੀ ਤੁਸੀਂ ਸਾਨੂੰ ਫੋਨ ਕਰ ਡਿਸਟਰਬ ਕਰਦੇ ਹੋ। ਫਿਰ ਅਸੀਂ ਡੀਜੀ ਸ਼ਿਪਿੰਗ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦੇ ਨਾਲ ਡੀਜੀ ਸ਼ਿਪਿੰਗ ਦੇ ਕੰਟੈਕਟ ਵਿੱਚ ਆਏ ਔਰ ਉਹਨਾਂ ਨੇ ਫਿਰ ਸਾਡੀ ਹੈਲਪ ਕੀਤੀ। ਮਤਲਬ ਉਹਨਾਂ ਨੇ ਕੰਪਨੀ ਨੂੰ ਕਿਹਾ ਵੀ ਜੋ ਵੀ ਇਨਸੀਡੈਂਟ ਹੋਇਆ ਤੁਸੀਂ ਇਹਨੂੰ ਸੌਰਟ ਆਊਟ ਕਰੋ। ਔਰ ਉਸ ਤੋਂ ਬਾਅਦ ਕੰਪਨੀ ਦਾ ਜਿਹੜੇ ਡਾਇਰੈਕਟਰ ਨੇ ਉਹ ਉੱਥੇ ਚਾਈਨਾ ਗਏ, ਪਰ ਉਹਨਾਂ ਨੇ ਕੋਈ ਵੀ ਮਤਲਬ ਆਪ ਕਰੂ ਮੈਂਬਰਸ ਨੂੰ ਜਾਂ ਜਗਵੀਰ ਨੂੰ ਛਡਾਉਣ ਲਈ ਕੋਈ ਵੀ ਐਫਰਟ ਨਹੀਂ ਕੀਤੀ ਸੀਗੀ। ਹਾਂਜੀ ਬਿਲਕੁਲ, ਮਤਲਬ ਸਾਡੀ ਇਹੀ ਰਿਕੁਐਸਟ ਹੈਗੀ ਹੈ ਕਿ ਗਵਰਨਮੈਂਟ ਨੂੰ ਕਿ ਅਗਰ ਉਹ ਖੁਦ ਇਨਵੋਲਵ ਹੋਣ ਤਾਂ ਮਤਲਬ ਜਗਵੀਰ ਰਿਲੀਜ਼ ਹੋ ਸਕਦੇ ਨੇ, ਕਿਉਂਕਿ ਹਾਰਡਲੀ ਇਹ 20 ਡੇਜ਼ ਦਾ ਸੀਗਾ। ਇੱਦਾਂ ਵੀ ਨਹੀਂ ਕਿ ਉਹ ਇਸ ਕੰਪਨੀ 'ਚ ਕਾਫੀ ਪੁਰਾਣਾ ਕੰਮ ਕਰ ਰਹੀ ਸੀ, ਅਜੇ ਨਿਊ ਜੁਆਇਨਿੰਗ ਸੀਗੀ। ਬਾਕੀ ਕਰੂ ਨੂੰ ਜਦ ਰਿਲੀਜ਼ ਕੀਤਾ ਜਾ ਸਕਦਾ ਤਾਂ ਮੇਰੇ ਹਸਬੈਂਡ ਨੂੰ ਕਿਉਂ ਅਰੈਸਟ ਕਰਕੇ ਰੱਖਿਆ ਹੋਇਆ ਉਹਨਾਂ ਨੇ। ਫਾਜ਼ਿਲਕਾ ਸੈਕਟਰ ਵਿੱਚ ਪਿੰਡ ਮੁਹਾਰ ਸੋਨਾ ਦੇ ਨੇੜੇ ASI ਖੁਰਸ਼ੀਦ ਮੀਆਂ ਨੇ ਅੱਜ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। BSF 96 ਬਟਾਲੀਅਨ ਵਿੱਚ ਤਾਇਨਾਤ ASI ਸਵੇਰੇ 6 ਵਜੇ ਤੱਕ ਆਪਣੀ ਡਿਊਟੀ ਤੇ ਸੀ। ਇਸ ਦੌਰਾਨ ਉਸਨੇ 5:55 ਤੇ LMG ਨਾਲ ਆਪਣੇ ਮੱਥੇ ਵਿੱਚ ਗੋਲੀ ਮਾਰ ਲਈ। ਆਵਾਜ਼ ਆਉਣ ਤੋਂ ਬਾਅਦ ਉਸ ਦੀ ਮੌਤ ਹੋ ਚੁੱਕੀ ਸੀ। ਲੋਕ ਗਾਇਕ ਪਰਮਜੀਤ ਸਿੰਘ ਪੰਮੀ ਉਰਫ ਪੰਮੀ ਬਾਈ ਨਾਲ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਸਰਬਾਜ਼ਾਂ ਨੇ ਪੰਮੀ ਬਾਈ ਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਕੇ ਉਹਨਾਂ ਨਾਲ 1,09,800 ਰੁਪਏ ਦੀ ਠੱਗੀ ਮਾਰੀ। ਪੰਮੀ ਬਾਈ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਹਰਿਆਣਾ ਦੇ ਫਰੀਦਾਬਾਦ ਦੇ ਸਾਹਿਲ ਪੀਰਜ਼ਾਦਾ ਖਿਲਾਫ ਕੇਸ ਦਰਜ ਕਰਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪਰਮਜੀਤ ਸਿੰਘ ਉਰਫ ਪੰਮੀ ਬਾਈ ਵਾਸੀ ਨਾਰਥ ਸਰਹਿੰਦ ਬਾਈਪਾਸ ਪਟਿਆਲਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਇੱਕ ਈਮੇਲ ਰਾਹੀਂ ਸੂਚਿਤ ਕੀਤਾ ਗਿਆ ਕਿ 11 ਫਰਵਰੀ 2019 ਨੂੰ ਰਿਹਰਸਲ ਤੇ 12 ਫਰਵਰੀ 2019 ਨੂੰ ਕੋਕ ਸਟੂਡੀਓ ਮੁੰਬਈ ਵਿਖੇ ਰਿਕਾਰਡਿੰਗ ਹੈ। ਇਸ ਸੰਬੰਧੀ ਉਹਨਾਂ ਤੋਂ ਡਿਟੇਲ ਮੰਗੀ ਗਈ ਤੇ RPRS ਨੰਬਰ ਵੀ ਭੇਜਣ ਲਈ ਕਿਹਾ ਗਿਆ। ਇਸ ਤੋਂ ਬਾਅਦ ਪੰਮੀ ਬਾਈ ਨੇ ਰਿਪਲਾਈ ਕੀਤਾ ਕਿ ਉਸ ਦੇ ਕੋਲ RPRS ਨੰਬਰ ਨਹੀਂ ਹੈ, ਤਾਂ ਜਵਾਬੀ ਮੇਲ ਆਈ ਕਿ ਤੁਹਾਨੂੰ RPRS ਨੰਬਰ ਲੈਣਾ ਪਵੇਗਾ। ਇਸ ਤੋਂ ਬਾਅਦ ਪੰਮੀ ਬਾਈ ਨੇ ਦਿੱਤੇ ਨੰਬਰ ਤੇ ਗੱਲਬਾਤ ਕੀਤੀ ਤੇ ਆਪਣੀ ਪਰਸਨਲ ਡਿਟੇਲ ਵੀ ਭੇਜ ਦਿੱਤੀ, ਜਿਸ ਤੋਂ ਬਾਅਦ ਪੰਮੀ ਬਾਈ ਨਾਲ ਇਹ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ। ਪਰਮਜੀਤ ਸਿੰਘ ਸਿੱਧੂ ਐਲਿਸ ਪੰਮੀ ਬਾਈ ਜੀ ਦੀ ਦਰਖਾਸਤ ਦੇ ਉੱਤੇ ਇੱਕ FIR ਲੌਜ ਹੋਈ ਹੈ ਅਨਾਜ ਮੰਡੀ ਥਾਣੇ ਦੇ ਵਿੱਚ 228 ਨੰਬਰ ਕੱਲ, ਤੇ ਇਹਦੇ 420 ਵੀ IPC ਦੇ ਅੰਦਰ ਦਰਜ ਹੋਈ ਹੈ। ਇਹਨਾਂ ਦੀ ਕੰਪਲੇਂਟ ਸੀਗੀ ਕਿ ਕੁਝ ਬੰਦਿਆਂ ਨੇ ਉਹਨਾਂ ਨੂੰ ਈਮੇਲ ਭੇਜ ਕੇ MTV ਦੇ ਉੱਤੇ ਸ਼ੋਅ ਕਰਵਾਉਣ ਲਈ ਉਹਨਾਂ ਨਾਲ ਕਰੀਬ 1 ਲੱਖ ਰੁਪਏ ਠੱਗੀ ਮਾਰੀ ਹੈ। ਇਹਦੇ ਵਿੱਚ ਅਸੀਂ ਮੁੱਢਲੇ ਤੌਰ ਤੇ FIR ਦਰਜ ਕਰਕੇ ਤੇ ਇਹਦੀ ਤਫਤੀਸ਼ ਸ਼ੁਰੂ ਕੀਤੀ ਹੈ। ਕੋਈ ਕਾਲ ਵਗੈਰਾ ਆਈ ਸੀ, ਕਿਵੇਂ ਹੋਈ ਠੱਗੀ? ਉਹਨਾਂ ਨੂੰ ਇੱਕ ਈਮੇਲ ਆਈ ਸੀ, ਈਮੇਲ ਦੇ ਉੱਤੇ ਉਹਨਾਂ ਨੇ ਕੁਝ ਅਕਾਊਂਟ ਦਿੱਤਾ ਸੀ ਤੇ ਡਿਟੇਲਸ ਦਿੱਤੀ ਸੀ ਕਿ ਉਹਨਾਂ ਦਾ ਸ਼ੋਅ ਕਰਵਾਉਣਾ, ਬਟ ਉਹ ਉਸ ਦੇ ਬੇਸ ਤੇ ਉਹਨਾਂ ਨੇ 2-3 ਵਾਰੀ ਉਹ 'ਚ ਪੇਮੈਂਟਸ ਜਮ੍ਹਾਂ ਕਰਵਾਈਆਂ। ਟੋਟਲ ਕਰੀਬ 1 ਲੱਖ ਰੁਪਇਆ ਜਮ੍ਹਾਂ ਕਰਵਾਇਆ ਉਹਨਾਂ ਨੇ, ਤੇ ਬਾਅਦ 'ਚੋਂ ਪਤਾ ਲੱਗਿਆ ਕਿ ਇਹ ਬੰਦਿਆਂ ਨੇ ਉਹਨਾਂ ਨਾਲ ਫਰਾਡ ਕੀਤਾ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ 14 ਦਸੰਬਰ ਨੂੰ ਨਵੀਂ ਦਿੱਲੀ ਵਿਖੇ ਕਾਂਗਰਸ ਕਰੇਗੀ ਭਾਰਤ ਬਚਾਓ ਰੈਲੀ। ਪੰਜਾਬ ਕਾਂਗਰਸ ਨੇ ਰੈਲੀ ਵਿੱਚ ਸ਼ਿਰਕਤ ਕਰਨ ਦੀਆਂ ਕੀਤੀਆਂ ਤਿਆਰੀਆਂ। ਸੁਨੀਲ ਜਾਖੜ ਨੇ ਕੈਬਨਿਟ ਮੰਤਰੀਆਂ ਸਮੇਤ ਉੱਘੇ ਲੀਡਰਾਂ ਨਾਲ ਚੰਡੀਗੜ੍ਹ ਵਿੱਚ ਕੀਤੀ ਮੀਟਿੰਗ। ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾਂ ਨਾ ਦੇ ਸਕਣ ਦਾ ਤਰਕ ਦੇਣ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਆਏ ਸਾਹਮਣੇ। ਕਿਹਾ ਜਿੰਨਾ ਚਿਰ ਵਿਭਾਗ ਆਪਣੇ ਖਾਤਿਆਂ ਦਾ ਹਿਸਾਬ ਨਹੀਂ ਦੇਣਗੇ ਉਨਾ ਸਮਾਂ ਤਨਖਾਹਾਂ ਨਹੀਂ ਕੀਤੀਆਂ ਜਾਣਗੀਆਂ ਰਿਲੀਜ਼। ਪੰਜਾਬ ਅੰਦਰ ਦਿਨੋ ਦਿਨ ਨਿਗਰਦੀ ਜਾ ਰਹੀ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਨੇ DGP ਦਿਨਕਰ ਗੁਪਤਾ ਨਾਲ ਕੀਤੀ ਮੁਲਾਕਾਤ। DGP ਨੂੰ ਮੰਗ ਪੱਤਰ ਸੌਂਪਣ ਉਪਰੰਤ ਹਰਪਾਲ ਚੀਮਾ ਨੇ ਪੰਜਾਬ ਪੁਲਿਸ ਦੇ ਕਾਂਗਸੀਕਰਨ ਦਾ ਚੁੱਕਿਆ ਮੁੱਦਾ ਤੇ ਪੁਲਿਸ ਤੰਤਰ ਨੂੰ ਸਿਆਸਤਦਾਨਾਂ ਦੇ ਚੁੰਗਲ ਵਿੱਚੋਂ ਮੁਕਤ ਕਰਾਉਣ ਦੀ ਰੱਖੀ ਮੰਗ। ਦੇਸ਼ ਭਰ ਵਿੱਚ ਮਨੁੱਖੀ ਅਧਿਕਾਰ ਦਿਵਸ ਮੌਕੇ ਕਰਵਾਏ ਗਏ ਸੈਮੀਨਾਰ। ਭਾਰਤੀ ਕਮਿਊਨਿਸਟ ਪਾਰਟੀ ਨੇ ਨਾਗਰਿਕਤਾ ਸੋਧ ਬਿੱਲ ਦਾ ਕੀਤਾ ਵਿਰੋਧ। ਕਿਹਾ ਮੋਦੀ ਸਰਕਾਰ ਨੇ ਭਾਰਤੀ ਧਰਮ ਨਿਰਪੱਖ ਸੰਵਿਧਾਨ ਦੀਆਂ ਉਡਾਈਆਂ ਧੱਜੀਆਂ। ਤੇ ਪੰਚਕੂਲਾ ਦੀ CBI ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਵੱਡਾ ਝਟਕਾ। ਡੇਰਾ ਮੁਖੀ ਦੇ ਇੱਕ ਸ਼ਰਧਾਲੂ ਦੀ ਪਟੀਸ਼ਨ ਖਾਰਜ। ਨਹੀਂ ਬਦਲਿਆ ਜਾਵੇਗਾ CBI ਜੱਜ ਜਗਦੀਪ ਸਿੰਘ ਨੂੰ। 14 ਦਸੰਬਰ ਨੂੰ ਸ਼ੁਰੂ ਹੋ ਰਹੀ ਹੈ ਡੇਰਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਦੀ ਸੁਣਵਾਈ। ਇਸ ਦੇ ਨਾਲ ਹੀ TV 84 ਦਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।